ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨਕੌਰ ਸਮਰਾ ਮੋਡੈਸਟੋ, ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਅਨ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦਿਆ ਗਿਆ ਹੈ। ਹਾਂਜੀ, ਦੇਖੋ, ਇਹ ਤੇ ਲੱਗਦਾ ਹੈ ਕਿ ਕੁਝ ਵੱਡਾ ਹੋਣ ਜਾ ਰਿਹਾ ਹੈ ਸ਼ਾਇਦ, ਕਿਉਂਕਿ ਅੱਜ ਹੀ ਬਾਅਦ ਦੁਪਹਿਰ ਇਹ ਖਬਰ ਸੁਣਨ ਨੂੰ ਮਿਲਦੀ ਹੈ ਕਿ ਇੱਕ ਰੋਜ਼ਾ ਇਜਲਾਸ ਸੱਦਿਆ ਗਿਆ ਤੇ ਇਹਦੇ ਬਾਅਦ ਜੇ ਤੁਸੀਂ ਦੇਖੋਗੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਆ ਕੁਲਤਾਰ ਸਿੰਘ ਜੀ ਸੰਧਵਾਂ, ਉਹਨਾਂ ਵੱਲੋਂ ਵੀ ਬਾਕਾਇਦਾ ਇੱਕ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਔਰ ਸਾਰੇ ਮੈਂਬਰਾਂ ਨੂੰ ਮੌਜੂਦ ਰਹਿਣ ਵਾਸਤੇ ਕਿਹਾ ਗਿਆ ਹੈ। ਤਾਂ ਇਹਦਾ ਮਤਲਬ ਇਹੋ ਆ ਕਿ ਕੁਛ ਨਾ ਕੁਛ ਤੇ ਹੈ ਜਿਹੜਾ ਕੱਲ ਨੂੰ ਕੁਛ ਕਹਿ ਲਓ ਅਣਕਿਆਸਿਆ ਵਾਪਰ ਸਕਦਾ ਹੈ ਸਦਨ ਦੇ ਅੰਦਰ। ਹੁਣ ਹਾਲ ਦੀ ਘੜੀ ਦੇਖੋ, ਕੈਬਨਿਟ ਦੀ ਮੀਟਿੰਗ ਇਹਨਾਂ ਦੀ ਹੋਣੀ ਆ, ਉਹਦੇ 'ਚ ਏਜੰਡਾ ਸੈੱਟ ਕੀਤਾ ਜਾਣਾ ਸੀਗਾ। ਦੇਰ ਸ਼ਾਮ ਉਹ ਕੀ ਏਜੰਡਾ ਸੈੱਟ ਹੁੰਦਾ ਹੈ ਉਹਦੇ ਬਾਅਦ ਦੇ ਵਿੱਚ ਪਤਾ ਲੱਗੇਗਾ। ਬਹਰਹਾਲ ਮੇਰੇ ਕੋਲ ਉਹਦੀ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਕੈਬਨਿਟ ਦੀ ਮੀਟਿੰਗ ਵੀ ਅੱਜ ਇਹਨਾਂ ਨੇ ਸੱਦ ਲਈ ਸੀਗੀ ਕਿ ਦੇਰ ਸ਼ਾਮ ਦੇ ਵਿੱਚ ਉੱਥੇ ਏਜੰਡਾ ਕੀ ਸੈੱਟ ਕੀਤਾ ਜਾਂਦਾ ਹੈ। ਪਰ ਇੱਕ ਕਿਆਫਾ ਸੀਗਾ, ਇੱਕ ਕਿਆਸ ਅਰਾਈ ਹੈ ਕਿ ਸ਼ਾਇਦ ਹੋ ਸਕਦਾ ਹੈ ਚੰਡੀਗੜ੍ਹ ਵਾਲੇ ਮਸਲੇ ਤੇ ਕੋਈ ਮਤਾ ਵਗੈਰਾ ਪਾਇਆ ਜਾਵੇ। ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਕਿਉਂਕਿ ਇਹ ਤੇ ਦੇਖੋ ਸਾਫ਼ ਆ, ਮਾਨ ਸਾਹਿਬ ਨੂੰ ਵੀ ਇਸ ਗੱਲ ਦਾ ਮੇਰੇ ਖਿਆਲ ਦੇ ਨਾਲ ਅਹਿਸਾਸ ਹੋ ਗਿਆ ਹੋਏਗਾ ਕਿ ਹੁਣ ਪੋਲੇ ਪੈਰੀ ਗੱਲ ਨਹੀਂ ਬਣਨੀ। ਕੁਛ ਨਾ ਕੁਛ ਤਾਂ ਵਿਰੋਧ ਦੇ ਵਜੋਂ ਸਾਨੂੰ ਜਤਾਉਣਾ ਹੀ ਪਊਗਾ, ਨਹੀਂ ਤਾਂ ਉਹ ਜੋ ਇੱਕ ਖੁਆਬ ਬੁਣਿਆ ਹੋਇਆ ਇਹਨਾਂ ਨੇ ਕਿ ਸਾਡੇ ਗਵਰਨੈਂਸ ਦਾ ਮਾਡਲ ਜਿਹੜਾ ਪੰਜਾਬ ਦਾ, ਜਿਵੇਂ ਦਿੱਲੀ ਦੇ ਵਿੱਚ ਪੰਜਾਬ ਵਾਲਾ ਮਾਡਲ ਸਾਡਾ ਸਫਲ ਹੋਇਆ, ਤੇ ਇਸ ਤਰ੍ਹਾਂ ਹੀ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕਰ ਸਕਦੇ ਹਾਂ ਕੌਮੀ ਪੋਲਿਟਿਕਸ ਦੇ ਵਿੱਚ ਕਿ ਪੰਜਾਬ ਮਾਡਲ ਨੂੰ ਅਸੀਂ ਅੱਗੇ ਜਾ ਕੇ ਪ੍ਰਚਾਰ ਸਕਦੇ ਹਾਂ ਕਿ ਵੇਖੋ ਉੱਥੇ ਕਿਵੇਂ ਤੱਤ ਫੱਟ ਐਕਸ਼ਨ ਹੋਏ ਆ, ਰਿਫਾਰਮਸ ਹੋਏ ਆ, ਅਸੀਂ ਨਵਾਂ ਕੀਤਾ। ਜਿਵੇਂ ਆਪਾਂ ਪੰਜਾਬ 'ਚ ਵੇਖਿਆ, ਦਿੱਲੀ ਦਾ ਮਾਡਲ ਵੀ ਇਹਨਾਂ ਨੇ ਇਸੇ ਤਰ੍ਹਾਂ ਪ੍ਰਚਾਰਿਆ ਸੀਗਾ। ਪਰ ਜਿਸ ਤਰ੍ਹਾਂ ਅੜਿੱਕੇ ਡਾਏ ਜਾ ਰਹੇ ਆ, ਤੁਸੀਂ ਅੱਜ ਖਬਰ ਪੜ੍ਹ ਲਈ ਹੋਣੀ ਆ, ਸੁਣ ਲਈ ਹੋਣੀ ਆ, ਦੇਖ ਲਈ ਹੋਣੀ ਆ ਕਿ ਬਿਜਲੀ ਵਾਲਾ ਮਸਲਾ, ਉਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਕਣਕ ਦੀ ਖਰੀਦ ਵੀ ਮੇਰਾ ਮੰਨਣਾ ਸੀਗਾ ਕਿ ਇੱਕ ਟੈਸਟ ਸਾਬਤ ਹੁੰਦੀ ਮਾਨ ਸਾਹਿਬ ਵਾਸਤੇ, ਅਗਰ ਜੇਕਰ ਯੂਕਰੇਨ ਰਸ਼ੀਆ ਦਾ ਇਹ ਕੌਨਫਲਿਕਟ ਸਾਡੇ ਸਾਹਮਣੇ ਨਾ ਹੁੰਦਾ। ਕੌਨਫਲਿਕਟ ਤਾਂ ਨਾ ਕਹੀਏ, ਹੁਣ ਤਾਂ ਜੰਗ ਹੀ ਹੈ ਮਸਲਾ। ਤਾਂ ਜੇ ਉਹ ਜੰਗ ਨਾ ਹੁੰਦੀ ਤੇ ਮੇਰੇ ਖਿਆਲ ਦੇ ਨਾਲ ਕਣਕ ਵੇਲੇ ਵੀ ਬਹੁਤ ਖੱਜਲ ਖੁਆਰੀ ਹੋਣੀ ਸੀ। ਹੁਣ ਤਾਂ ਤੁਸੀਂ ਦੇਖੋਗੇ FCI ਨੇ ਸਿੱਧਾ ਹੀ ਕਹਿ ਦਿੱਤਾ, ਉਹਨਾਂ ਕਿਹਾ 40% ਸਾਡੀ ਅੱਡ ਕਰਕੇ ਰੱਖ, ਅੱਡ ਕਰਕੇ ਸਿੱਧੀ 40% ਤੇ FCI ਨੇ ਲੈ ਜਾਣੀ ਆ। ਵੀ ਮਤਲਬ ਕਿ ਜੋ ਫੂਡ ਸਿਕਿਉਰਿਟੀ ਐਕਟ ਦੇ ਵਿੱਚ ਜਾਂਦੀ ਹੈ, ਆਰਮੀ ਨੂੰ ਜਾਂਦੀ ਆ ਜਾਂ ਮਿਡ ਡੇ ਮੀਲ ਨੂੰ ਜਾਂਦੀ ਆ, ਉਹ ਸਾਰਾ ਕੁਝ ਇੱਕ ਪਾਸੇ ਉਹ ਰੱਖ ਲੈਣਗੇ। ਬਾਕੀ ਹੁਣ 60% ਸਭ ਨੂੰ ਪਤਾ ਹੈ ਕਿ ਇੰਡੀਅਨ ਵੀਟ ਜਿਹੜਾ ਆ ਉਹ ਬਹੁਤ ਹੱਦ ਤੱਕ ਐਕਸਪੋਰਟ ਹੋਏਗਾ। 2500 ਨੂੰ ਚਲੇ ਗਿਆ, ਜੋਧਪੁਰ ਦੀ ਮੰਡੀ ਦੇ ਵਿੱਚ ਰੇਟ ਜਿਹੜਾ 2500 ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਤਰ੍ਹਾਂ ਨਾਲ ਸੰਕੇਤ ਦਿੱਤੇ ਆ ਕੇਂਦਰ ਵਾਲਿਆਂ ਨੇ, ਉਸ ਚੀਜ਼ ਨੂੰ ਇਹ ਭਾਂਪ ਗਏ ਨੇ। ਮੇਰਾ ਤਾਂ ਇਹ ਮੰਨਣਾ, ਦੇਖੋ ਹੁਣ ਕੱਲ ਨੂੰ ਹੋ ਸਕਦਾ ਮੇਰਾ ਮੰਨਣਾ ਗਲਤ ਹੋਵੇ, ਪਰ ਮੇਰਾ ਮੰਨਣਾ ਹੈ ਕਿ ਕੁਛ ਨਾ ਕੁਛ ਤੇ ਕਰਨਾ ਪਏਗਾ, ਕੁਛ ਨਾ ਕੁਛ ਤਾਂ ਦਿਖਾਉਣਾ ਪਏਗਾ, ਕਿਉਂਕਿ ਦੋਹਰਾ ਦਬਾਅ। ਇੱਕ ਤੇ ਇਹ ਆ ਕਿ ਉਹ ਦਾਬੂ ਕਰੀ ਜਾਂਦੇ ਆ, ਦੂਸਰਾ ਕਿ ਪੰਜਾਬੀ ਦਬਾ ਦਬ ਇਹਨਾਂ ਦੀ ਮੁੱਠੀ ਚੋਂ ਕਿਰ ਰਹੇ ਆ। ਪੰਜਾਬੀ ਮੁੱਠੀ ਚੋਂ ਭਾਵ ਕੀ, ਉਹਨਾਂ ਦਾ ਯਕੀਨ,
ਉਹਨਾਂ ਦਾ ਯਕੀਨ ਮੁੱਠੀ ਚੋਂ ਕਰ ਰਿਹਾ ਕਿ ਯਾਰ ਇਹ ਕੁਛ ਨਹੀਂ ਕਰ ਰਹੇ, ਇਹ ਕੁਛ ਨਹੀਂ ਕਰ ਰਹੇ, ਬੋਲ ਨਹੀਂ ਰਹੇ, ਕੇਂਦਰ ਤੋਂ ਡਰ ਰਹੇ ਨੇ, ਇਹ ਡਰਪੋਕ ਜੇ ਬੰਦੇ ਬਣ ਗਏ ਨੇ। ਤਾਂ ਕਿਤੇ ਨਾ ਕਿਤੇ ਦਿਖਾਉਣਾ ਪਏਗਾ ਕਿ ਨਹੀਂ ਅਸੀਂ ਡਰਪੋਕ ਨਹੀਂ, ਉਹ ਮਿੱਥ ਨੂੰ ਤੋੜਨਾ ਪਵੇਗਾ, ਉਸ ਧਾਰਨਾ ਨੂੰ ਤੋੜਨਾ ਪਵੇਗਾ ਕਿ ਨਹੀਂ 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 ਅਸੀਂ ਟੱਕਰ ਲੈ ਸਕਦੇ ਹਾਂ, ਅਸੀਂ ਜ਼ੁਰਤ ਵਿਖਾ ਸਕਦੇ ਹਾਂ। ਸੋ ਇਹ ਇੱਕ ਕਿਆਫਾ ਹੈ ਕਿ ਹੋ ਸਕਦਾ ਕਿ ਜਿਸ ਤਰ੍ਹਾਂ ਕੇਂਦਰ ਇਹਨਾਂ ਨੂੰ ਅੱਗੇ ਲਾਉਣ ਦਾ ਯਤਨ ਕਰ ਰਿਹਾ ਹੈ ਕਿ ਸਮਾਰਟ ਮੀਟਰ ਲਾਓ, ਨਹੀਂ ਤਾਂ ਅਸੀਂ ਤੁਹਾਡੇ ਫੰਡ ਬੰਦ ਕਰ ਦਿਆਂਗੇ, ਆਰਡੀਐਫ ਬੰਦ ਕਰ ਦਿੱਤਾ, ਇਸ ਤੋਂ ਇਲਾਵਾ ਕੋਲਾ, ਇਸ ਤੋਂ ਇਲਾਵਾ ਬਿਜਲੀ, ਤੇ ਸਭ ਤੋਂ ਵੱਡੀ ਗੱਲ ਕਿ ਹੁਣ ਅੱਜ ਦੈਨਿਕ ਭਾਸਕਰ 'ਚ ਖਬਰ ਲੱਗੀ ਸੀਗੀ ਕਿ ਰਾਜਪਾਲ ਨੇ ਅਚਾਨਕ 6 ਜ਼ਿਲ੍ਹਿਆਂ ਦਾ, ਔਰ ਸਾਰੇ ਹੀ ਜ਼ਿਲ੍ਹੇ ਸਰਹੱਦੀ ਨੇ, ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਰੱਖ ਦਿੱਤਾ। ਔਰ ਤੁਹਾਨੂੰ ਯਾਦ ਹੋਏਗਾ ਕਿ ਆਪਾਂ ਇਲੈਕਸ਼ਨ ਦੇ ਦਿਨਾਂ 'ਚ ਵੀ ਇਸ ਗੱਲ ਤੇ ਲੋਕਾਂ ਦਾ ਧਿਆਨ ਖਿੱਚਿਆ ਸੀਗਾ, ਧਿਆਨ ਦੁਆਇਆ ਸੀਗਾ ਕਿ ਭਾਈ ਕਿਸ ਤਰੀਕੇ ਦੇ ਨਾਲ ਖੁਦ ਗਵਰਨਰ ਸਾਹਿਬ ਸਿਆਸੀ ਸਰਗਰਮੀਆਂ ਜਿਹੀਆਂ ਕਰਦੇ ਨਜ਼ਰ ਆ ਰਹੇ ਨੇ, ਜਦਕਿ ਉਹ ਸੰਵਿਧਾਨਕ ਅਹੁਦੇ ਤੇ ਆ। ਸੋ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਘੇਰਾਬੰਦੀ ਕੀਤੀ ਗਈ ਹੈ, ਪੰਜਾਬ ਸਰਕਾਰ ਦੀ ਜਿਸ ਤਰੀਕੇ ਨਾਲ ਘੇਰਾਬੰਦੀ ਚੱਲ ਰਹੀ ਹੈ, ਤੁਸੀਂ ਚੱਕ ਕੇ ਦੇਖ ਲਓ ਸਾਰੀ ਇੰਡੀਆ ਦੀ ਪੋਲਿਟਿਕਸ, ਕਿਸੇ ਵੀ ਸਟੇਟ ਨੂੰ ਇੰਨਾ ਜ਼ਿਆਦਾ ਤੰਗ ਨਹੀਂ ਕੀਤਾ ਜਾ ਰਿਹਾ। ਮੈਂ ਤੇ ਕਈ ਵਾਰ ਸ਼ਬਦ ਇਸਤੇਮਾਲ ਕਰਦਾ ਹੁੰਦਾ ਕਿ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਕੁਝ ਵਿਸ਼ੇਸ਼ ਸਟੇਟਾਂ ਨੂੰ ਤੁਸੀਂ ਆਈਸੋਲੇਟ ਕਰ ਰਹੇ, ਤਾਂ ਮੇਰਾ ਤਾਂ ਇਸ ਟਾਈਮ ਇਹੀ ਮੰਨਣਾ ਆ ਕਿ ਪੰਜਾਬ ਨੂੰ ਅਲੱਗ-ਥਲੱਗ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਬੁਰੀ ਤਰ੍ਹਾਂ ਉਲਝ ਜਾਵੇ। ਹਾਲਾਂਕਿ ਉਹ ਪੋਲੀਟੀਕਲ ਲੜਾਈ ਹੋਵੇ, ਚਾਹੇ ਉਹ ਕੋਈ ਹੋਰ ਮਨਸ਼ਾ ਹੋਵੇ, ਮੈਨੂੰ ਨਹੀਂ ਪਤਾ, ਪਰ ਜਿਸ ਤਰੀਕੇ ਨਾਲ ਲਗਾਤਾਰ ਵਾਰ ਕੀਤੇ ਜਾ ਰਹੇ ਆ, ਜਿਸ ਤਰੀਕੇ ਨਾਲ ਲਗਾਤਾਰ ਸਿੰਘ ਫਸਾਏ ਜਾ ਰਹੇ ਆ, ਤਾਂ ਉਤੋਂ ਤੇ ਇਹੀ ਲੱਗਦਾ ਕਿ ਸ਼ਾਇਦ ਹੁਣ ਵੇਲਾ ਆ ਗਿਆ ਕਿ ਕੁਛ ਨਾ ਕੁਛ ਸਦਨ ਦੇ ਵਿੱਚ ਵਿਰੋਧ ਦਰਜ ਕਰਵਾਇਆ ਜਾਏਗਾ। ਬਾਕੀ ਮੈਂ ਜਿਵੇਂ ਕਿਹਾ ਕਿ ਹੋ ਸਕਦਾ ਕੱਲ ਨੂੰ ਕੁਝ ਹੋਰ ਵੀ ਹੋ ਜਾਵੇ, ਕਿਉਂਕਿ ਇੱਥੇ ਮੌਕਾ ਜਿਹੜਾ ਪੰਗਾਂ ਦਾ ਦਿੱਤਾ ਜਾਂਦਾ, ਕੱਢ ਕੇ ਚੱਕੀ ਰਾਹ ਰੱਖ ਦਿੰਦੇ ਆ। तो ऐसा पता नहीं होएगा कि की होएगा, क्योंकि बीएसएफ ਦਾ ਨੋਟੀਫਿਕੇਸ਼ਨ ਤੁਹਾਨੂੰ ਪਤਾ ਹੈ ਇਸੇ ਤਰ੍ਹਾਂ ਹੀ ਜਿਹੜਾ ਤਤਕਾਲੀ ਆਪਣਾ ਹੈਗਾ ਸੀ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ, ਉਹਨੇ ਵੀ ਉਸ ਟਾਈਮ ਇਹੀ ਐਕਸ਼ਨ ਵਿਖਾਇਆ ਸੀਗਾ। ਸੋ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਬੀਬੀਐਮਬੀ ਦਾ ਵੀ ਵਿਵਾਦ ਆ, ਇਸ ਤੋਂ ਇਲਾਵਾ ਚੰਡੀਗੜ੍ਹ ਸਰਵਿਸ ਰੂਲ ਵਾਲਾ ਜਿਸ ਤਰ੍ਹਾਂ ਦਾ ਮਸਲਾ ਹੈ, ਜਾਂ ਕੇਂਦਰ ਨਾਲ ਕੁਝ ਹੋਰ ਵੀ ਅੜਕੇ ਆ, ਹੋ ਸਕਦਾ ਕਿ ਇਹਨਾਂ ਤੇ ਕੁਛ ਨਾ ਕੁਛ ਉੱਥੇ ਜ਼ਰੂਰ ਬੋਲਿਆ ਜਾਵੇ ਜਾਂ ਕੋਈ ਮਤਾ ਵਗੈਰਾ ਲਿਆਂਦਾ ਜਾਵੇ। ਪਰ ਹਾਲ ਦੀ ਘੜੀ ਇਹ ਸਮੇਂ ਦੇ ਗਰਭ ਦੇ ਵਿੱਚ ਹੈ। ਪਰ ਵੱਡੀ ਖਬਰ ਇਹੋ ਆ ਕਿ ਕੱਲ ਨੂੰ ਇਜਲਾਸ ਸੱਦਿਆ ਜਾ ਰਿਹਾ, ਔਰ ਜਦੋਂ ਵੀ ਭਗਵੰਤ ਮਾਨ ਜੀ ਟਵੀਟ ਕਰਦੇ ਆ ਕਿ ਅੱਜ ਵੱਡਾ ਐਲਾਨ ਹੋਏਗਾ, ਤਾਂ ਲੋਕ ਸਾਰੇ ਕੰਮ ਛੱਡ ਕੇ ਬੈਠ ਜਾਂਦੇ ਆ ਕਿ ਲਓ ਵੀ ਅੱਜ ਪੈ ਗਿਆ ਪਟਾਕਾ। ਪਰ ਕਈ ਵਾਰ ਉਹ ਪਟਾਕਾ ਜਿਵੇਂ ਕਹ ਲਈਏ ਕਿ ਫੁੱਸ ਜਿਹਾ ਹੋ ਜਾਂਦਾ ਆ, ਜਿਵੇਂ ਆਪਾਂ ਕੁੱਕੜ ਪਟਾਕੇ ਚਲਾਉਂਦੇ ਹੁੰਦੇ ਸਨ ਨਾ ਛੋਟੇ ਹੁੰਦੇ, ਉਹ ਹੁੰਦੇ ਤਾਂ ਵਾਹਵਾ ਸੀਗੇ, ਉਹ ਗੁੱਛੇ ਵਾਂਗੂ, ਪਰੰਤੂ ਚੱਲਦੇ ਉਹਦੇ ਚੋਂ ਕਈ ਵਾਰ 5-7 ਹੀ ਹੁੰਦੇ ਸੀ, ਬਾਕੀ ਜਿਹੜੇ ਉਹ ਓਦਾਂ ਹੀ ਠੁਸ਼ ਕਰ ਜਾਂਦੇ ਸੀਗੇ। ਖੈਰ ਕੁਛ ਐਲਾਨ ਵੱਡੇ ਵੀ ਹੋਏ ਨੇ, ਕੁਛ ਐਲਾਨ ਜਿਹੜੇ ਆ ਉਹ ਉਸ ਪਟਾਕਾ ਵੀ ਸਾਬਤ ਹੋਏ ਆ। ਹੁਣ ਕੱਲ ਕੀ ਹੁੰਦਾ ਜਿਹੜਾ ਇਹ ਅਚਨਚੇਤੀ ਜਾਂ ਕਹਿ ਲਓ ਚਾਣਚੱਕ ਫੈਸਲਾ ਲਿਆ ਗਿਆ ਇਜਲਾਸ ਸੱਦਣ ਦਾ, ਉਹ ਵਕਤ ਬਤਾਏਗਾ। ਜੀ ਬਿਲਕੁਲ ਬਿਲਕੁਲ, ਦੇਖੋ ਕੀ ਨਿਕਲਦਾ ਆ। ਚੰਡੀਗੜ੍ਹ ਮਸਲੇ ਦੀ ਗੱਲ ਕਰਦੇ ਜਾਈਏ, ਸੁਖਪਾਲ ਖਹਿਰਾ ਨੇ ਵੀ ਸੁਝਾਏ ਨੇ 3 ਨੁਕਤੇ। ਦੇਖੋ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਇਹਨਾਂ ਮੁੱਦਿਆਂ ਤੇ ਰਾਜਨੀਤੀ ਕੀਤੀ ਆ, ਮਤਲਬ ਕਿ ਆਵਾਜ਼ ਚੁੱਕੀ ਆ। ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਜਿਵੇਂ 3 ਪੱਖ ਤੋਂ ਕਹਿ ਲਓ ਜਾਂ 2 ਪੱਖ ਤੋਂ ਕਹਿ ਲਓ, ਇਹਨਾਂ ਨੇ ਇੱਕ ਤੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਬੁਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਕੀਤੀ ਜਾਵੇ। ਜੇ ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਕਰਨਾ, ਮਤਲਬ ਕਿ ਸੈਕੰਡ ਆਪਸ਼ਨ ਤੇ ਆ ਜਾਓ, ਉਹ ਕਹਿੰਦੇ ਆ ਕਿ ਜੇ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਤੁਸੀਂ ਇਕੱਲੇ ਵੀ ਚਲੇ ਜਾਓ, ਕੋਈ ਚੱਕਰ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੇ ਤੀਸਰਾ ਬਦਲ ਇਹ ਆ, ਉਹ ਕਹਿੰਦੇ ਆ ਕਿ ਭਾਈ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਇਸ ਅਹਿਮ ਮਸਲੇ ਦਾ ਹੱਲ ਕੀਤਾ ਜਾਵੇ। 3 ਨੁਕਤੇ, ਪਰ ਉਹਦੇ ਚ A ਪਾਰਟ B ਪਾਰਟ ਤੇ ਦੂਜਾ ਇਹ ਹੋ ਗਿਆ। ਤੀਜਾ ਫਿਰ ਜਿਹੜਾ ਆਖਰੀ ਹਥਿਆਰ ਹੁੰਦਾ ਹੈ ਗਾਂਧੀਗਿਰੀ ਦਾ ਕਹਿ ਲਓ, ਉਹ ਇਹੋ ਹੈ, ਉਹ ਕਹਿੰਦੇ ਕਿ ਫਿਰ ਪ੍ਰਧਾਨ ਮੰਤਰੀ ਦੇ ਦਰ ਮੰਨ ਲਓ, ਮਤਲਬ ਕਿ ਉੱਥੇ ਧਰਨਾ ਲਾ ਲਓ, ਫਿਰ ਹੋਰ ਤਾਂ ਕੁਛ ਨਹੀਂ ਬਚਦਾ। ਉਹਨਾਂ ਦਾ ਮੰਨਣਾ ਇਹ ਆ, ਉਹ ਕਹਿੰਦੇ ਆ ਕਿ ਇਹ ਹਮਲੇ ਇੱਥੇ ਨਹੀਂ ਰੁਕਣਗੇ। ਇਹਨਾਂ ਨੇ ਜਿਸ ਤਰੀਕੇ ਦੇ ਨਾਲ ਕੇਂਦਰੀ ਰੂਲ ਲਾਗੂ ਕੀਤੇ ਆ, ਉਹਦੇ ਵਿੱਚ ਸਿੱਧਾ ਸਾਦਾ ਮਤਲਬ ਇਹ ਨਿਕਲਦਾ ਆ ਕਿ ਹੁਣ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਭਾਵੇਂ MP ਤੋਂ, ਭਾਵੇਂ ਰਾਜਸਥਾਨ ਤੋਂ, ਭਾਵੇਂ UP ਤੋਂ ਕਿਸੇ ਨੂੰ ਵੀ ਚੱਕ ਕੇ ਲਿਆ ਕੇ ਫਿੱਟ ਕਰ ਦੂਗੀ, ਤੁਸੀਂ ਕੁਛ ਨਹੀਂ ਕਰ ਸਕਦੇ। ਉਹਨਾਂ ਨੇ ਅੱਗੇ ਕਿਹਾ
ਕਿ ਦੇਖੋ ਇਹ ਹਮਲੇ, ਮੈਂ ਜਿਵੇਂ ਅੱਗੇ ਕਿਹਾ, ਮੈਂ ਰਿਪੀਟ ਕਰ ਦਿੰਦਾ ਕਿ ਜੀ ਇਹ ਹਮਲੇ ਦੁਬਾਰਾ ਹੋ ਸਕਦੇ, ਹੋਰ ਤਰੀਕਿਆਂ ਨਾਲ ਵੀ ਹੋ ਸਕਦੇ ਆ। ਤੇ ਦੂਜੀ ਗੱਲ ਇਹ ਆ ਕਿ ਇਸ ਤਰ੍ਹਾਂ ਜੇ ਮਤਲਬ ਕਿ ਜਿਸ ਤਰੀਕੇ ਨਾਲ ਇਹ ਚੱਲਦਾ ਪਿਆ ਸਾਰਾ ਕੁਝ, ਇਹਦਾ ਸਭ ਤੋਂ ਡਾਇਰੈਕਟ ਜਿਹੜਾ ਇਫੈਕਟ ਹੋਏਗਾ ਉਹ ਸਾਡੀ ਪੰਜਾਬੀ ਭਾਸ਼ਾ ਨੂੰ ਹੋਏਗਾ ਮੁੱਢਲੇ ਤੌਰ ਤੇ। ਮਤਲਬ ਕਿ ਸਾਡੀ ਪੰਜਾਬੀ ਭਾਸ਼ਾ ਚੰਡੀਗੜ੍ਹ ਚੋਂ ਉੱਡ ਜਾਏਗੀ, ਜਾਂ ਕਹਿ ਲਓ ਕਿ ਉੱਜੜ ਜਾਏਗੀ। ਵੈਸੇ ਮੈਂ ਇਸ ਤਰਕ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਕੱਲਾ ਚੰਡੀਗੜ੍ਹ ਤੇ ਦਾਵਾ ਨਹੀਂ ਛੁੱਟਣਾ, ਸਾਡਾ ਬਹੁਤ ਕੁਝ ਛੁੱਟ ਜਾਵੇਗਾ। ਸਾਨੂੰ ਉਹ ਇਤਿਹਾਸ ਛੱਡਣਾ ਪਵੇਗਾ, ਜਿਸ ਇਤਿਹਾਸ ਦੀ ਕੂਕ ਕਦੇ-ਕਦੇ ਸਾਡੇ ਕੰਨਾਂ 'ਚ ਪੈਂਦੀ ਆ ਕਿ ਇਹਦੇ ਵਾਸਤੇ ਮੇਰੇ ਖਿਆਲ ਦੇ ਨਾਲ 50 ਪਿੰਡ ਐਕਵਾਇਰ ਹੋਏ, 28 ਤਾਂ ਸਿੱਧੇ ਹੀ ਉਜਾੜੇ ਗਏ ਸੀਗੇ, 22 ਹੁਣ ਵਿੱਚ ਸਮਾ ਗਏ ਆ, 22 ਵਿੱਚ ਸਮਾ ਗਏ ਆ। ਤੁਸੀਂ ਉਹ ਦੇਖਿਆ ਹੋਵੇਗਾ, ਆ ਫਲਾਣਾ ਪਿੰਡ ਹੈ ਜੀ, ਫਲਾਣਾ ਪਿੰਡ ਹੈ, ਕੰਚਨਪੁਰ ਹੈ ਜੀ, ਸੁਹਾਣਾ ਆ, ਫਲਾਣਾ, ਉਹ ਮੋਹਾਲੀ 'ਚ ਨੇ ਸਾਰੇ, ਹੁਣ ਇਸ ਟਾਈਮ ਚੰਡੀਗੜ੍ਹ 'ਚ ਨੇ, ਸਮਾ ਗਏ। ਤਾਂ ਇਹ ਇਸ ਤਰ੍ਹਾਂ 50 ਪਿੰਡਾਂ ਦਾ, ਕਹਿ ਲਓ ਪੰਜਾਬ ਦੇ 50 ਪਿੰਡਾਂ ਦਾ ਇਹ ਇਤਿਹਾਸ ਹੈ ਜਿਹੜਾ ਸਾਨੂੰ ਛੱਡਣਾ ਪਵੇਗਾ, ਕਿਉਂਕਿ ਉੱਥੋਂ ਜੇ ਪੰਜਾਬੀ ਹੌਲੀ ਹੌਲੀ ਮਨਫੀ ਹੁੰਦੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚੋਂ, ਮੋਹਾਲੀ ਸਾਡਾ ਰਹਿ ਜਾਏਗਾ। ਮੈਂ ਅੱਗੇ ਕਹਿੰਦਾ ਕਿ ਮੁਲਤਾਨ ਤੋਂ ਤੁਰੇ ਸਾਂ ਵੇਖੋ ਬਦਕਿਸਮਤੀ, ਮੁਲਤਾਨ ਤੱਕ ਰਾਜ ਸੀ ਸਾਡਾ, ਮੋਹਾਲੀ ਤੱਕ ਹੀ ਰਹਿ ਗਿਆ, ਤੇ ਕਿੱਥੇ ਉਹ ਪਰੇ ਲੰਘ ਜਾਂਦਾ ਸੀ, ਮੁਲਤਾਨ ਤੋਂ ਲੱਗਦੇ ਤੇ ਉਹ ਉੱਥੇ ਤੱਕ ਚਲੇ ਜਾਂਦੇ ਸੀ। ਹੁਣ ਉਹਨਾਂ ਨੇ ਮੋਹਾਲੀ ਤੱਕ ਕਰ ਦਿੱਤਾ। ਪੰਜਾਬ ਬਾਰੇ ਕਹਿੰਦੇ ਆ ਨਾ, ਪੰਜਾਬ ਨਾ ਸੀਮਾ ਨਾ ਅਸੀਂ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ, ਤਕਸੀਮ ਦਾ ਹੀ ਜੰਮਿਆ। ਤੇ ਖੈਰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਦੇਖੋ ਲੋਕ ਜੇ ਸੜਕਾਂ ਤੇ ਨਿਕਲਣਗੇ ਤਾਂ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਾਮ ਹੋਣਗੇ, ਪ੍ਰਦਰਸ਼ਨ ਹੋਣਗੇ, ਸਾਡਾ ਹੀ ਨੁਕਸਾਨ ਆ, ਹੋ ਸਕਦਾ ਕੋਈ ਵਾਇਲੈਂਸ ਹੋ ਜਾਵੇ, ਹੋ ਸਕਦਾ ਹੈ ਕਿ ਕਿਸੇ ਪਾਸੇ ਹੋਰ ਕਹਾਣੀ ਤੁਰ ਪਵੇ। ਤਾਂ ਸਾਡੇ ਰਾਜਨੇਤਾ, ਸਾਡੇ ਜਿਹੜੇ ਨੁਮਾਇੰਦੇ ਆ, ਇਹਨਾਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਜੋ ਪੰਜਾਬ ਨਾਲ ਕੀਤਾ ਜਾ ਰਿਹਾ, ਜੋ ਸਾਡੇ ਨਾਲ ਹੋ ਰਿਹਾ ਹੈ, ਅਸੀਂ ਝੋਨਾ ਲਾਉਣਾ ਆ, ਕਣਕ ਅਸੀਂ ਵੱਢਣੀ ਆ, ਜਿਸ ਤਰੀਕੇ ਨਾਲ ਬਿਜਲੀ ਦੇ ਮੁੱਦੇ ਤੇ, ਪਾਣੀ ਦੇ ਮੁੱਦੇ ਤੇ, ਚੰਡੀਗੜ੍ਹ ਦੇ ਮੁੱਦੇ ਤੇ ਸਾਨੂੰ ਇਹ ਕੋਹ ਰਹੇ ਆ, ਸਾਨੂੰ ਇਹ ਜਿਸ ਤਰੀਕੇ ਨਾਲ ਅਹਿਸਾਸ ਕਰਵਾ ਰਹੇ ਆ, ਉਹਦੇ ਤੇ ਇਹਨਾਂ ਨੁਮਾਇੰਦਿਆਂ ਦਾ ਮੁੱਢਲੇ ਤੌਰ ਤੇ ਬੋਲਣਾ ਬਣਦਾ। ਇਹਨਾਂ ਨੂੰ ਅੱਗੇ ਲੱਗਣਾ ਚਾਹੀਦਾ। ਡਾਂਗਾ ਖਾਣ ਲਈ ਹਮੇਸ਼ਾ ਪਬਲਿਕ ਹੀ ਹਾਜ਼ਰ ਨਹੀਂ ਹੋਣੀ ਚਾਹੀਦੀ, ਘੱਟੋ ਘੱਟ ਨੁਮਾਇੰਦੇ ਜਾ ਕੇ ਇੱਕ ਵਾਰੀ ਇਹ ਵੀ ਆਪਣੀਆਂ ਮੌਰਾਂ ਸਕਾ ਲੈਣ। ਦਿੱਲੀ 'ਚ ਕੋਈ ਫਰਕ ਨਹੀਂ ਪੈਂਦਾ, ਇਹਨਾਂ ਦੇ ਰਾਜ ਦੇ ਵਿੱਚ ਬਥੇਰੀ ਵਾਰੀ ਮੁੰਡੇ ਕੁੜੀਆਂ ਕੁੱਟੇ ਗਏ ਹੋਣਗੇ, ਚਾਹੇ ਪਾਰਟੀ ਕੋਈ ਵੀ ਹੋਵੇ, ਪਾਰਟੀ ਦੀ ਗੱਲ ਨਹੀਂ, ਬਟ ਜੇ ਤੁਸੀਂ ਜਾਓਗੇ ਤੁਹਾਡੇ ਤੇ ਕੋਈ 4 ਲਾਠੀਆਂ ਵੱਜਦੀ ਜਾਣਗੀਆਂ, ਕੋਈ ਆਖਰ ਨਹੀਂ ਆਉਣ ਲੱਗੀ। ਬਟ ਲੋਕਾਂ ਨੂੰ ਪਤਾ ਤੇ ਲੱਗੇਗਾ ਨਾ, ਸਾਊਥ 'ਚ ਬੈਠਿਆਂ ਨੂੰ, ਨਾਰਥ ਈਸਟ 'ਚ ਬੈਠਿਆਂ ਨੂੰ ਪਤਾ ਤੇ ਲੱਗੇਗਾ ਨਾ ਕਿ ਪੰਜਾਬ ਨਾਲ ਵਾਪਰ ਕੀ ਰਿਹਾ। ਜੀ 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 ਬਿਲਕੁਲ। ਲਹਿਰਾ ਗਾਗਾ ਕਲਰਕ ਆਤਮ ਹੱਤਿਆ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਹੱਕ ਵਿੱਚ ਨਿਤਰੀ ਕਿਸਾਨ ਜਥੇਬੰਦੀ BKU ਉਗਰਾਹਾਂ। ਦੇਖੋ BKU ਉਗਰਾਹਾਂ ਦੀ ਇਸ ਗੱਲ ਉੱਤੇ ਸਿਫਤ ਕਰਨੀ ਪਵੇਗੀ ਕਿ ਗਰੀਬ ਗੁਰਬੇ ਦੇ ਨਾਲ ਜਾ ਕੇ ਖੜ ਜਾਂਦੇ ਆ, ਨਿਆਂ ਵਾਸਤੇ ਗੱਲ ਕਰਦੇ ਆ। ਪਰ ਰੌਲਾ ਇਹ ਆ ਕਿ ਜੇ ਇਸ ਸਾਰੀ, ਜੇ ਤੁਸੀਂ ਖੁਦਕੁਸ਼ੀ ਦੀ ਕਹਾਣੀ ਨੂੰ ਵੇਖੋਗੇ, ਵੈਸੇ ਤੇ ਤੁਸੀਂ ਸੁਣ ਲਈ ਹੋਣੀ ਆ, ਇਹ ਕੱਲ ਦੀ ਕਹਾਣੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀ ਆ। ਮੈਂ ਵੀ ਭਾਵੁਕ ਵਸ ਹੋ ਕੇ ਸਵੇਰੇ ਲਿਖੀ ਸੀ ਇੱਕ ਲੰਮੀ ਚੌੜੀ ਪੋਸਟ, ਕਿਉਂਕਿ ਦੇਖੋ ਇਹੋ ਜਿਹੀਆਂ ਸਧਾਰਨ ਕਹਾਣੀਆਂ ਨਾਲ ਹੀ ਆਪਣੀ ਕਹਾਣੀ ਜੁੜੀ ਹੁੰਦੀ ਹੈ ਸਧਾਰਨ ਬੰਦਿਆਂ ਦੀ। ਕਿਉਂਕਿ ਮੈਂ ਉਹ ਚਿੱਠੀ ਪੜ੍ਹੀ ਜਿਹੜੀ ਚਰਨਜੀਤ ਸਿੰਘ ਚੰਨੀ ਨੂੰ ਲਿਖੀ ਸੀਗੀ। ਬੇਸਿਕਲੀ ਕੀ ਆ ਕਿ ਇੱਕ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਆ। ਪਹਿਲਾਂ ਤੇ ਇਹ ਮੇਰੇ ਖਿਆਲ ਦੇ ਨਾਲ ਪੋਲੀਟੈਕਨਿਕਲ ਕਾਲਜ ਸੀਗਾ, ਉਸ ਤੋਂ ਬਾਅਦ ਇਹਨੂੰ ਇਹ ਬਣਾ ਦਿੱਤਾ ਗਿਆ ਇੰਜੀਨੀਅਰਿੰਗ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਇਹਦੇ 'ਚ ਤਬਦੀਲ ਕਰ ਦਿੱਤਾ। ਫਿਰ ITI 'ਚ ਤਬਦੀਲ ਕਰ ਦਿੱਤਾ ਗਿਆ। ਮਤਲਬ ਉਹੀ ਹੈ ਸਾਡਾ ਜਿਹੜਾ ਇੱਕ ਦੁਖਾਂਤ ਆ ਕਿ ਸਾਡੇ ਬੱਚੇ ਹੁਣ ਜ਼ਿਆਦਾਤਰ ਇੰਜੀਨੀਅਰਿੰਗ ਦੀ ਥਾਂ ਤੇ ਆਇਲਸ ਨੂੰ ਚੁਣਦੇ ਆ, ਫਿਰ ਉਸ ਤੋਂ ਬਾਅਦ ਉਹ ਵਿਦੇਸ਼ ਨੂੰ ਚਲੇ ਜਾਂਦੇ, ਕਾਲਜ ਵਗੈਰਾ ਜਿਹੜੇ ਫੇਲ ਹੋ ਗਏ। ਕਿਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਪੋਲੀਟੈਕਨਿਕ ਕਾਲਜਾਂ ਦੇ ਵਿੱਚ ਰੌਣਕਾਂ ਰਹਿੰਦੀਆਂ ਸਨ, ਇਹਨਾਂ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਕੋਟੇ ਹੁੰਦੇ ਸਨ, ਮੈਨੇਜਮੈਂਟ ਕੋਟਾ ਜੀ, ਫਲਾਣਾ ਕੋਟਾ ਜੀ, ਫਲਾਣਾ ਕੋਟਾ, ਇਸ ਤਰ੍ਹਾਂ ਸੀਟਾਂ ਜਿਹੜੀਆਂ ਨਿਰਧਾਰਿਤ ਹੁੰਦੀਆਂ ਸੀਗੀਆਂ। ਅਸਮ 'ਚ ਪੜ੍ਹਦੇ ਹੁੰਦੇ ਸਨ। ਸਾਡੇ ਲਾਗੇ ਇੱਕ ਬਹੁਤ ਵੱਡਾ ਕਾਲਜ ਹੈ, ਛਾਪਿਆਂ ਵਾਲੀ ਕਾਲਜ ਆ ਤੁਹਾਡੇ ਅਮਰੀਕਾ ਦੇ ਵਿੱਚ। ਸਰੋਤਿਆਂ 'ਚ ਵੀ ਕੋਈ ਨਾ ਕੋਈ ਜਾਂ ਤਾਂ ਉੱਥੇ ਪੜ੍ਹਿਆ ਹੋਏਗਾ, ਜਾਂ ਇਹਨਾਂ ਦਾ ਰਿਲੇਟਿਵ ਉੱਥੇ ਕੋਈ ਨਾ ਕੋਈ ਪੜ੍ਹਦਾ ਰਿਹਾ ਹੋਏਗਾ, ਪੱਕੀ ਗੱਲ ਆ। ਅੱਛਾ,
ਤਾਂ ਹੁਣ ਜੇ ਤੁਸੀਂ ਦੇਖੋਗੇ ਤੇ ਉੱਥੇ ਕਬੂਤਰ ਗੋਲੇ ਬੋਲਦੇ ਨੇ। ਕਿਤੇ ਅਸੀਂ ਦੇਖਦੇ ਹੁੰਦੇ ਸਾਂ ਕਿ ਅਸਮ ਦੇ ਵਿੱਚੋਂ ਆ ਕੇ ਵੀ ਲੜਕੇ ਲੜਕੀਆਂ ਉੱਥੇ ਦਾਖਲਾ ਲੈਂਦੇ ਸੀ। ਕਿੱਥੇ ਅਸਮ ਤੇ ਕਿੱਥੇ ਇਹ। ਜੀ। ਖੈਰ ਹੁਣ ਕਹਾਣੀ ਇਹ ਹੋਈ ਕਿ ਇਹਦੇ ਵਿੱਚ ਦੇਖੋ ਕਥਿਤ ਤੌਰ ਤੇ ਵੀ ਕਿਹਾ ਜਾਂਦਾ ਹੈ ਕਿ ਮੇਰੇ ਖਿਆਲ ਦੇ ਨਾਲ ਬੀਬੀ ਭੱਠਲ ਦਾ ਵੀ ਕੁਛ ਹੈ, ਪਤਾ ਨਹੀਂ ਮੈਨੇਜਮੈਂਟ ਦੇ ਵਿੱਚ ਹੋਏਗਾ ਜਾਂ ਕੁਛ ਹੋਏਗਾ, ਚਲੋ ਉਸ ਚੀਜ਼ ਨੂੰ ਛੱਡ ਦਿਓ ਕਿਉਂਕਿ ਹਾਲਾਂਕਿ ਉਹਦੀ ਪੁਸ਼ਟੀ ਨਹੀਂ ਕਰਦੇ ਆਪਾਂ, ਪਰ ਇਹ ਬਾਬਾ ਹੀਰਾ ਸਿੰਘ ਭੱਠਲ ਉਹਨਾਂ ਦੇ ਪਰਿਵਾਰ ਦੇ ਨਾਲ ਹੀ ਜੁੜਦਾ ਹੈ ਨਾਮ। ਖੈਰ ਗੱਲ ਇਹ ਆ ਕਿ ਇਹਨਾਂ ਨੂੰ ਮਤਲਬ ਕਿ 108 ਸਟਾਫ ਮੈਂਬਰ ਸੀਗੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਤਕਰੀਬਨ 3 ਸਾਲਾਂ ਤੋਂ ਤਨਖਾਹ ਹੀ ਨਹੀਂ ਮਿਲੀ। ਤੁਸੀਂ ਆਪ ਅੰਦਾਜ਼ਾ ਲਾ ਲਓ, ਉਹ ਜਿਹੜੀ ਚਿੱਠੀ ਹੈ ਜੇ ਤੁਸੀਂ ਉਹ ਚਿੱਠੀ ਪੜ੍ਹ ਲਵੋ ਨਾ, ਸੱਚਮੁੱਚ ਤੁਸੀਂ ਹੁਣ ਕਰਿਓ, ਤੁਹਾਨੂੰ ਸ਼ਾਇਦ ਗੂਗਲ ਤੇ ਮਿਲ ਜਾਵੇਗੀ। ਉਹ ਚਿੱਠੀ ਜਿਹੜੀ ਦਵਿੰਦਰ ਸਿੰਘ ਦੀ ਚਿੱਠੀ ਆ, ਜਿਹੜਾ ਕਲਰਕ ਕਹਿ ਲਓ ਕਿ ਆਤਮਘਾਤ ਕਰ ਗਿਆ, ਉਸ ਚਿੱਠੀ ਨੂੰ ਮੇਰਾ ਗਲਾ ਸੁੱਕ ਗਿਆ। ਉਸ ਚਿੱਠੀ ਨੂੰ ਜੇ ਤੁਸੀਂ ਪੜੋਗੇ ਨਾ, ਕਿਉਂਕਿ ਮੇਰੇ ਨਾਲ ਰਸਦੀ ਮਿਲਦੀ ਕਹਾਣੀ ਹੈ, ਕਿਉਂਕਿ ਦੇਖੋ ਉਸ ਬੰਦੇ ਨੇ ਕਿਵੇਂ ਲਿਖਿਆ ਕਿ ਮੇਰੀਆਂ ਤਨਖਾਹਾਂ ਜਾਰੀ ਕਰਵਾਓ, ਮੇਰਾ ਮਸਲਾ ਇਹ ਆ ਕਿ ਮੇਰੀਆਂ ਕਿਸ਼ਤਾਂ ਜਾਂਦੀਆਂ ਨੇ, ਕਿਸ਼ਤਾਂ ਟੁੱਟ ਗਈਆਂ ਨੇ, ਕਿਸ਼ਤਾਂ ਦਾ ਕੇਸ ਲੱਗ ਗਿਆ, ਜੱਜ ਨੇ ਮੈਨੂੰ ਪੈਸੇ ਪਾ ਦਿੱਤੇ ਨੇ, ਹੁਣ ਮੇਰੇ ਕੋਲ ਇੱਕੋ ਰਸਤਾ ਬਚਿਆ ਕਿ ਮੈਨੂੰ ਜੇਲ੍ਹ ਜਾਣਾ ਪਵੇ। ਬੱਚੇ ਚੀਜ਼ਾਂ ਮੰਗਦੇ ਨੇ, ਬੱਚੇ ਖਿਡੌਣੇ ਮੰਗਦੇ ਹੋਣਗੇ ਨਾ, ਬੱਚੇ ਫੀਸ ਮੰਗਦੇ ਹੋਣੇ ਨੇ ਸਕੂਲੋਂ ਆ ਕੇ, ਕਿ ਸਕੂਲ ਵਾਲੇ ਕਹਿੰਦੇ ਨੇ ਕਿ ਫੀਸ ਭਰ। ਤੇ ਇਹਨੇ ਚਿੱਠੀ 'ਚ ਲਿਖਿਆ ਦਵਿੰਦਰ ਨੇ ਕਿ ਭਾਈ ਬੱਚੇ ਨਾ ਹੁਣ ਜਦੋਂ ਆ ਕੇ ਫੀਸ ਦੀ ਗੱਲ ਕਹਿੰਦੇ ਆ, ਮੇਰੇ ਤੋਂ ਅੱਖ 'ਚ ਅੱਖ ਨਹੀਂ ਪਾਈ ਜਾਂਦੀ। ਦੇਖੋ ਕਿੱਡਾ ਬਾਪ ਲਾਚਾਰ ਹੋਏਗਾ ਨਾ, ਬਾਪ ਲੱਖ ਮੁਸੀਬਤਾਂ ਝੱਲ ਲੈਂਦਾ ਹੈ। ਜੇ ਬੱਚਾ ਆ ਕੇ ਉਹਨੂੰ ਇਹ ਦੱਸਣ ਬਹਿ ਜੇ ਕਿ ਅੱਜ ਸਕੂਲ ਦੇ ਵਿੱਚ ਸਾਰੇ ਬੱਚਿਆਂ ਦੇ ਸਾਹਮਣੇ ਮੈਨੂੰ ਟੀਚਰ ਨੇ ਜ਼ਲੀਲ ਕੀਤਾ ਕਿ ਤੂੰ ਫੀਸ ਨਹੀਂ ਲੈ ਕੇ ਆਇਆ, ਬਾਪ ਦਾ ਮਰਨਾ ਹੋ ਜਾਂਦਾ ਹੈ। ਉਹ ਸਾਰੇ ਦੁੱਖ ਸਹਿ ਲਏਗਾ, ਆਪ ਫਾਕੇ ਵੀ ਕੱਟ ਲਏਗਾ, ਆਪ ਮੁਸੀਬਤਾਂ ਵੀ ਬਰਦਾਸ਼ਤ ਕਰ ਲਏਗਾ, ਪਰ ਜਦੋਂ ਬੱਚਾ ਇਸ ਤਰ੍ਹਾਂ ਆ ਕੇ ਕਹੇਗਾ ਨਾ, ਬਾਪ ਟੁੱਟ ਜਾਂਦਾ ਹੈ। ਤੇ ਇਹ ਤੇ ਇਨਸਾਨ ਵੇਖ ਲਓ, ਟੁੱਟਿਆ ਇਨਸਾਨ ਕਹਿੰਦਾ ਕਿ ਦੋਧੀ ਪੈਸੇ ਮੰਗਦਾ ਹੈ, ਰਾਸ਼ਨ ਵਾਲਾ ਪੈਸੇ ਮੰਗਦਾ, ਮੈਂ ਕੀ ਕਰਾਂ, ਮੈਂ ਕਿੱਧਰ ਜਾਵਾਂ, ਮੈਂ ਪੜ੍ਹਿਆ ਲਿਖਿਆ ਇਨਸਾਨ ਆ, ਖੁਦਦਾਰ ਇਨਸਾਨ ਆ, ਪਰ ਜਦੋਂ ਮੈਂ ਇੱਕ ਲਿਫਾਫਾ ਲੈ ਕੇ ਚੱਕੀ ਤੋਂ 3 ਕਿਲੋ ਆਟਾ ਪਵਾਣਾ, ਮੈਨੂੰ ਜਿੱਲਤ ਮਹਿਸੂਸ ਹੁੰਦੀ ਹੈ ਜਦੋਂ ਪੈਸੇ ਮੇਰੇ ਕੋਲ 3 ਕਿਲੋ ਆਟੇ ਦੇ ਨਹੀਂ ਦੇ। ਦੱਸੋ ਕੀ ਸ਼ਬਦ ਨੇ ਇਹ। ਮੈਂ ਕਹਿੰਦਾ ਕਿ ਫਾਹ ਇੱਕ ਵਾਰੀ ਲਿਆ, ਪਰ ਇਹ ਬੰਦਾ 3 ਸਾਲਾਂ 'ਚ ਕਿੰਨੀ ਮਰਤਬਾ ਮਰਿਆ ਹੋਏਗਾ। ਪਰ ਅੱਜ ਕੱਲ ਸਾਡੀਆਂ ਐਨਕਾਂ ਰੇਬੰਦੀਆਂ ਹੋ ਗਈਆਂ, ਬੰਦਿਆਂ ਦੇ ਸੀਨਿਆਂ 'ਚ ਚੱਲਦੇ ਭੁਚਾਲ ਸਾਡੇ ਉਹ ਰਿਕਟਰ ਸਕੇਲ ਤੇ ਨਾ ਆਉਂਦੇ ਰੇਬਨ ਲੱਗੀਆਂ ਨੇ ਨਾ ਸਾਡੇ। ਸਾਨੂੰ ਨਾਲ ਦੇ ਆਪਣੇ ਜੀਆਂ ਦੇ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਮਨ 'ਚ ਕਿਸ ਤਰ੍ਹਾਂ ਦੇ ਵਲਵਲੇ ਚੱਲ ਰਹੇ। ਅੱਜ ਕੱਲ ਖੁਦਗਰਜ਼ੀਆਂ ਦਾ ਜ਼ਮਾਨਾ ਹੈ। ਖੈਰ ਇਹ ਸਾਰਾ ਕੁਝ ਹੋਇਆ ਜੀ। ਹੁਣ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਇਸ ਵੇਲੇ ਲੋਕਾਂ 'ਚ ਰੋਹ ਆ, ਲੋਕਾਂ 'ਚ ਰੋਸ ਆ ਕਿ ਭਾਈ ਇਹ ਤੇ ਬਹੁਤ ਦਰਦਨਾਕ ਕਹਾਣੀ। ਔਰ 107 ਮੈਂ ਕਹਿੰਦਾ ਕਿ ਇਸ ਬੰਦੇ ਨੂੰ ਬੁਜ਼ਦਿਲ ਨਾ ਕਿਉਂ, ਇਹ ਤੇ ਜਿਹੜੇ 107 ਆ ਸ਼ਾਇਦ ਉਹਨਾਂ 'ਚੋਂ ਪਤਾ ਨਹੀਂ ਕਿੰਨੇ ਗਾਂਹ ਜਾ ਕੇ ਮਰ ਜਾਂਦੇ, ਉਹਨਾਂ ਦੀ ਆਵਾਜ਼ ਚੁੱਕ ਗਿਆ ਆਪਣੇ ਆਪ ਨੂੰ ਮਾਰ ਕੇ, ਆਪਣੇ ਆਪ ਨੂੰ ਮਾਰ ਕੇ ਉਹਨਾਂ ਦੀ ਆਵਾਜ਼ ਚੁੱਕ ਗਿਆ ਕਿ ਕਿੰਨੇ ਕਾਲਜਾਂ 'ਚ ਹੋਰ ਲੋਕ ਹੋਣਗੇ ਜਿਨ੍ਹਾਂ ਦੇ ਚੁੱਲ੍ਹਿਆਂ 'ਚ ਪਾਣੀ ਪੈ ਗਿਆ ਵਾ, ਚੁੱਲ੍ਹੇ ਠੰਡੇ ਹੋ ਗਏ ਨੇ। ਸੋ ਇਸ ਕਰਕੇ ਇਹ ਦਾਸਤਾਨ ਹੈ। ਔਰ ਇਹ ਸਭ ਕੁਝ ਵਾਪਰਿਆ ਕਿੱਥੇ ਆ, ਸੀਐਮ ਸਾਹਿਬ ਦੇ ਆਪਣੇ ਏਰੀਏ ਦੇ ਵਿੱਚ। ਇਹ ਲਾਸ਼ ਤਾਂ ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਕਹਿ ਲਓ ਕਿ ਸੰਸਕਾਰ ਨਹੀਂ ਹੋਇਆ, ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ, ਕਿਸਾਨ ਜਥੇਬੰਦੀ ਨੀਤੀ ਤੇ ਹੈ, ਪਰ ਜੋ ਵੀ ਹੋਇਆ ਬਹੁਤ ਮੰਦਭਾਗਾ ਹੋਇਆ। ਉਹਦੇ ਭਰਾ ਨੇ ਦੱਸਿਆ, ਦਵਿੰਦਰ ਦੇ ਭਰਾ ਨੇ, ਕਿ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਆ ਉਹਨੇ ਖੁਦਕੁਸ਼ੀ ਨੋਟ ਲਿਖ ਕੇ ਦਮ ਤੋੜਿਆ। ਔਰ ਮੈਨੂੰ ਲੱਗਦਾ ਕਿ ਖੁਦਕੁਸ਼ੀ ਨੋਟ ਦੇ ਵਿੱਚ ਵੀ ਉਹਨੇ ਅਜਿਹੀਆਂ ਜਜ਼ਬਾਤੀ ਗੱਲਾਂ ਕੀਤੀਆਂ ਨੇ ਕਿ ਜਿਹੜਾ ਇਹ ਪੈਸਾ ਹੈ ਮੇਰੇ ਬੱਚਿਆਂ ਨੂੰ ਦੇ ਦਿੱਤਾ ਜਾਵੇ। ਤੁਸੀਂ ਦੇਖੋ ਕਿ ਕਿੰਨਾ ਲਾਚਾਰ ਬਾਪ ਹੋਏਗਾ। ਖੈਰ ਦੇਖਦੇ ਆ ਜੀ ਕਿਹਦੇ ਤੇ ਹੁਣ ਪਰਚਾ ਹੁੰਦਾ। ਸੁਸਾਈਡ ਨੋਟ ਦੇ ਵਿੱਚ ਦੱਸਦੇ ਆ ਕਿ ਕਾਲਜ ਦੇ ਰਜਿਸਟਰਾਰ ਪ੍ਰਿੰਸੀਪਲ ਦਾ ਨਾਮ ਲਿਖਿਆ ਹੋਇਆ ਹੈ। ਹੋਰ ਵੀ ਕੁਝ ਮੇਰੇ ਖਿਆਲ ਦੇ ਨਾਲ ਕੋਈ ਕਾਰਵਾਈ ਹੋਏਗੀ। ਪਰ ਗੱਲ ਇਹ ਆ ਕਿ ਜਿੰਨੇ ਵੀ ਇਹ 100 ਤੋਂ ਉੱਤੇ ਦੇ ਮੁਲਾਜ਼ਮ ਨੇ, ਇਹਨਾਂ ਸਾਰਿਆਂ ਨੂੰ ਤਨਖਾਹਾਂ ਰਿਲੀਜ਼ ਕੀਤੀਆਂ ਜਾਣੀਆਂ ਚਾਹੀਦੀਆਂ। ਔਰ ਜਿੰਨੇ ਵੀ ਪੰਜਾਬ ਦੇ ਵਿੱਚ ਹੈ ਤੇ ਦੁਖਾਂਤ ਬਹੁਤ ਵੱਡਾ, ਪਰ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਅਸੀਂ ਤੇ ਕੈਨੇਡਾ ਗਏ ਬੱਚਿਆਂ ਨੂੰ ਮੋੜ ਲਿਆਉਣਾ ਹੈ। ਸ਼ਾਇਦ ਉਮੀਦ ਕਰਦੇ ਆ ਕਿ ਇਹਨਾਂ ਉਜੜੇ ਕਾਲਜਾਂ ਦੇ ਵਿੱਚ ਰੌਣਕਾਂ ਫਿਰ ਤੋਂ ਆਬਾਦ ਹੋਣ। ਜੀ ਜੀ ਬਿਲਕੁਲ, ਬਹੁਤ ਅਫਸੋਸਜਨਕ ਘਟਨਾ ਇਹ ਜਿਹੜੀ ਵਾਪਰੀ ਸੀ।
ਟਰੱਕ ਯੂਨੀਅਨਾਂ ਤੇ ਕਬਜ਼ਾ ਜਦੋਂ ਵੀ ਸਰਕਾਰਾਂ ਬਦਲਦੀਆਂ ਆ ਕਹਿੰਦੇ ਇਹ ਖਬਰ ਹੁੰਦੀ ਹੋਈ ਆ ਤੇ ਕਹਿੰਦੇ ਹੁਣ ਨਵੀਂ ਬਣੀ ਸਰਕਾਰ ਵਾਲੀ ਪਾਰਟੀ ਆਮ ਆਦਮੀ ਪਾਰਟੀ ਡਾਂਗਾ ਸੋਟਿਆਂ ਦਾ ਕਰਨ ਲੱਗੀ ਕਬਜ਼ਾ। ਹਾਂਜੀ ਦੇਖੋ ਗੱਲ ਇਹ ਆ ਕਿ ਨਹੀਂ ਏਦਾਂ ਨਹੀਂ ਚਾਹੀਦਾ ਕਿਉਂਕਿ ਇਹ ਬਦਲਾ ਨਹੀਂ ਹੈ ਬਦਲਾਅ ਹੈ। ਅੱਗੋਂ ਐੜੇ ਦਾ ਫਰਕ ਆ। ਸੋ ਜੇ ਐੜਾ ਲਾ ਦਈਏ ਤਾਂ ਬਦਲਾ ਬਣ ਜਾਂਦਾ ਹੈ, ਜੇ ਐੜਾ ਲਾ ਦਈਏ ਤੇ ਲਾ ਦੇ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਹੈ। ਐੜਾ ਲਾ ਦੇ ਤਾਂ ਬਦਲਾ, ਲਾ ਦੇ ਹਾਹਾ ਲਾ ਕੇ ਤਾਂ ਫੇਰ ਬਦਲਾ। ਸੋ ਗੱਲ ਇਹ ਹੈ ਕਿ ਅਸੀਂ ਬਦਲਾ ਨਹੀਂ ਮੰਗਿਆ, ਅਸੀਂ ਬਦਲਾਅ ਮੰਗਿਆ। ਤੁਸੀਂ ਤੇ ਬਦਲਾ ਲੈ ਰਹੇ ਹੋ ਨਾ ਕਿ ਹਾਂ ਓਏ ਪਿਛਲੀ ਵਾਰੀ 17 ਚ ਸਾਡਾ ਦਾ ਨਹੀਂ ਸੀ ਲੱਗਾ, ਹੁਣ ਦਾ ਫੱਬਿਆ, ਹੁਣ ਕੱਢਾਂਗੇ ਕੋਚਰੇ, ਹੁਣ ਕੱਢਾਂਗੇ ਘੜੀਸ ਵੱਲ, ਸਿੱਧੇ ਹੋ ਜਾਓ। ਸੋ ਜੈਤੋ ਦੇ ਵਿੱਚ ਸਿਆਪਾ ਪਿਆ ਵਾ, ਇੱਟੇ ਰੋੜਾਂ ਜਿੱਦਾਂ ਚੱਲਦੇ ਹੁੰਦੇ ਆ। ਇਸ ਤੋਂ ਇਲਾਵਾ ਡੰਗੋਰੀਆਂ ਤੇ ਫਿਰ ਤੁਹਾਨੂੰ ਪਤਾ ਹੀ ਆ, ਆਮ ਹੀ ਹੈ। ਗੇਟ ਭੰਨ ਘੱਤਿਆ ਗਿਆ। ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਆ ਕਿ ਕਥਿਤ ਰੂਪ ਦੇ ਵਿੱਚ ਇਹ ਸਭ ਕੁਝ ਹੋਇਆ ਵਾ ਔਰ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਪੁਲਿਸ ਹੋਰ ਕਰੇਗੀ ਵੀ ਕੀ, ਜਦੋਂ ਜਿਹਦੀ ਖਾਈਏ ਬਾਜ਼ਰੀ ਉਹਦੀ ਭਰੀਏ ਹਾਜ਼ਰੀ। ਉਹਨਾਂ ਨੂੰ ਤੇ ਤਜਰਬਾ, ਪੁਲਿਸ ਵਾਲੇ ਨੂੰ ਬਹੁਤ ਵੱਡਾ ਤਜਰਬਾ ਹੈ। ਉਹਨਾਂ ਦੀ ਸਰਵਿਸ ਦੇ ਦੌਰਾਨ ਬਹੁਤ ਵਾਰੀ ਇਸ ਤਰ੍ਹਾਂ ਦਾ ਦ੍ਰਿਸ਼ ਉਹਨਾਂ ਨੂੰ ਵੇਖਣ ਨੂੰ ਮਿਲਦਾ ਹੈ ਜਦੋਂ ਸਰਕਾਰ ਪਲਟਦੀ ਹੈ ਤੇ ਫਿਰ ਪਲਟੀ ਸਰਕਾਰ ਦੇ ਵਿੱਚੋਂ ਕੁਝ ਪਲਟ ਕੇ ਵਾਰ ਕਰਦੇ ਆ। ਉਹ ਸਭ ਤੋਂ ਪਹਿਲਾਂ ਟੁੱਟ ਕੇ ਪੈਂਦੇ ਆ ਯੂਨੀਅਨਾਂ ਨੂੰ। ਜਿਹੜਾ ਤਾਂ ਤਗੜਾ ਹੁੰਦਾ ਉਹ ਲੈ ਜਾਂਦਾ ਟਰੱਕ ਯੂਨੀਅਨ, ਜਿਹੜਾ ਹੁੰਦਾ ਮਾਤੜ ਜਾਂ ਮਤਲਬ ਕਿ ਛੋਟਾ ਜਿਹਾ ਲੀਡਰ ਉਹ ਹੋ ਜਾਂਦਾ ਕੈਂਟਰ ਯੂਨੀਅਨ ਨੂੰ, ਜਿਹੜਾ ਉਹ ਤੋਂ ਛੋਟਾ ਹੁੰਦਾ ਉਹ ਪੈ ਜਾਂਦਾ ਟੈਕਸੀ ਯੂਨੀਅਨ ਨੂੰ, ਤੇ ਜਿਹੜਾ ਮੇਰੇ ਵਰਗਾ ਬਿਲਕੁਲ ਹੀ ਰਿਹਾ ਗਿਆ ਹੋਵੇ ਤੇ ਥੋੜਾ ਬਹੁਤਾ ਉੱਠਣ ਰੱਖਦਾ ਹੋਵੇ, ਬਹਿਣ ਰੱਖਦਾ ਹੋਵੇ, ਪਰ ਚਮਚਾਗਰੀ ਪੂਰੀ ਕਰਦਾ ਹੋਵੇ, ਉਹ ਰਿਕਸ਼ਾ ਯੂਨੀਅਨ ਨੂੰ ਪੈ ਜਾਂਦਾ। ਪਰ ਪੈਣਾ ਸਾਰਿਆਂ ਨੇ ਟੁੱਟ ਕੇ ਆਪੋ ਆਪਣੇ ਹਿਸਾਬ ਦੇ ਨਾਲ। ਸੋ ਇਹ 2-3 ਯੂਨੀਅਨਾਂ ਦੇ ਵਿੱਚ ਇੱਕੋ ਦਿਨ ਹੀ ਮੇਰੇ ਖਿਆਲ ਦੇ ਨਾਲ ਰੌਲਾ ਰੱਪਾ ਜਿਹੜਾ ਪਿਆ ਵਾ। ਹਾਲਾਂਕਿ ਇਹ ਕਹਿੰਦੇ ਆ ਕਿ ਨਹੀਂ ਜੀ ਸਭ ਕੁਝ ਠੀਕ ਆ, ਸਾਡੇ ਨਾਲ ਸਹਿਮਤੀ ਆ, ਪਰੰਤੂ ਗੱਲ ਇਹ ਆ ਕਿ ਜਿਹੜੇ ਉਥੋਂ ਦੇ ਹੈਗੇ ਟਰੱਕ ਆਪਰੇਟਰ ਉਹ ਕਹਿੰਦੇ ਕਿ ਕੈਸਾ ਬਦਲਾਅ ਆਇਆ ਭਾਈ, ਇਹ ਕੈਸਾ ਬਦਲਾਅ ਆਇਆ, ਬਾਹਰੋਂ ਆ ਕੇ ਬੰਦੇ ਸਾਡੇ ਸਿਰ ਤੇ ਮੜੇ ਜਾ ਰਹੇ ਆ। ਜਦ ਕਿ ਹੋਣਾ ਤੇ ਇਹ ਚਾਹੀਦਾ ਹੈ ਨਾ ਕਿ ਇਹ ਕਹਿਣ ਕਿ ਹਾਂ ਬਾਈ ਤੁਸੀਂ ਆਪਣਾ ਪ੍ਰਬੰਧ ਆਪ ਚਲਾਓ, ਕਮੇਟੀ ਚੁਣ ਲਓ, ਚਾਹੇ ਤੁਸੀਂ ਆਪ ਜਿੰਨੇ ਆਪਰੇਟਰ ਆ ਆਪਸ ਦੇ ਵਿੱਚ ਸਹਿਮਤੀ ਕਰਕੇ ਕੋਈ ਪ੍ਰਧਾਨ ਬਣਾ ਲਓ ਜਾਂ ਵੋਟਿੰਗ ਕਰਵਾ ਲਓ। ਸਾਡਾ ਕੰਮ ਹੈ ਸੁਚੱਜਾ ਤੁਹਾਡਾ ਪ੍ਰਬੰਧ ਕਰਨਾ। ਤੋਂ ਅਸੀਂ ਉਸਾਰੂ ਢੰਗ ਦੇ ਨਾਲ, ਸੁਚਾਰੂ ਢੰਗ ਦੇ ਨਾਲ ਬਈ ਅਸੀਂ ਇਹ ਸਾਰਾ ਕੁਝ ਕਰ ਦਿਆਂਗੇ, ਬਸ ਗੱਲ ਖਤਮ ਹੈ। ਇੱਥੇ ਤੇ ਆਪਣੇ ਬੰਦੇ ਸੈੱਟ ਕੀਤੇ ਜਾ ਰਹੇ ਆ। ਸੋ ਇਸ ਕਰਕੇ ਇਹ ਹਾਲੇ ਵੇਟ ਕਰ ਰਹੇ ਸੀਗੇ ਕਿ ਮਾਨ ਸਾਹਿਬ ਕਿਸ ਤਰ੍ਹਾਂ ਚੱਲਦੇ। ਮੈਂ ਜਿਵੇਂ ਕਿਹਾ ਸੀਗਾ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਮਾਨ ਸਾਹਿਬ ਹੋਰਾਂ ਦੇ ਅੰਨੇ ਆਲੋਚਕ ਆ ਜਾਂ ਕੁਝ ਦੁਸ਼ਮਣ, ਸਾਡਾ ਐਸਾ ਕੋਈ ਨਹੀਂ ਮਤਲਬ ਕਿ ਮੰਤਵ ਹੁੰਦਾ, ਪਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਸ਼ਹਿ ਮਾਰ ਕੇ ਬੈਠੇ ਲੋਕ ਇਹੋ ਜਿਹੇ ਮੌਕੇ ਨੂੰ ਉਡੀਕਦੇ ਹੁੰਦੇ ਆ ਕਿ ਮਾੜੀ ਮੋਟੀ ਉੱਤੋਂ ਢਿੱਲ ਮੱਠ ਸਾਨੂੰ ਵਿਖਾਈ ਦੇਵੇ ਤੇ ਅਸੀਂ ਡੰਗ ਮਾਰ। ਆ ਤੁਹਾਡੇ ਸਾਹਮਣੇ ਹੀ ਆ ਇੱਕੋ ਦਿਨ ਕਿਸ ਤਰ੍ਹਾਂ ਡੰਗ ਚੱਲੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਡੰਗ ਜਿਹੜੇ ਆ ਉਹ ਡਾਂਗ ਦੇ ਰੂਪ ਦੇ ਵਿੱਚ ਤੇ ਨਜ਼ਰ ਆ ਰਹੇ ਆ, ਪਰ ਹੌਲੀ ਹੌਲੀ ਕਿਤੇ ਇਹ ਨਾ ਹੋਵੇ। ਤੁਹਾਨੂੰ ਯਾਦ ਹੋਣਾ ਹੈ ਜਦੋਂ ਅਮਰਿੰਦਰ ਸਿੰਘ ਸਰਕਾਰ ਆਈ ਸੀਗੀ ਸੱਤਾ 'ਚ ਤੇ ਸਭ ਤੋਂ ਪਹਿਲਾਂ ਮਾਨਸੇ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਯੂਨੀਅਨ ਨੂੰ ਲੈ ਕੇ ਗੋਲੀ ਚੱਲੀ ਸੀ ਜਿਹਦੇ 'ਚ 2 ਕਤਲ ਹੋ ਗਏ ਸਨ। ਜੀ ਜੀ। ਸੋ ਅਸੀਂ ਨਹੀਂ ਚਾਹੁੰਦੇ ਕਿ ਡਾਂਗ ਤੋਂ ਇਹ ਮਸਲਾ ਜਿਹੜਾ ਉਹ ਅਗਨ ਸ਼ਸਤਰ ਤੱਕ ਪਹੁੰਚੇ। ਇਹਨਾਂ ਨੂੰ ਆਪਣੀ ਹਾਈ ਕਮਾਂਡ ਨੂੰ ਵੇਖਣਾ ਚਾਹੀਦਾ ਕਿ ਆਪਣੇ ਬੰਦਿਆਂ ਨੂੰ ਕਹੇ ਕਿ ਹੱਥ ਜੁੜੇ ਬਈ ਸਬਰ ਕਰੋ, ਸਬਰ ਕਰੋ, ਆਪਾਂ ਬਦਲਾਅ 'ਚ ਚੱਲਣਾ ਹੈ। ਆਪਾਂ ਜੇ ਉਹੀਓ ਕੁਝ ਰਿਪੀਟ ਕਰਨਾ ਤੇ ਫਿਰ ਤੇ ਫਾਇਦਾ ਹੀ ਕੋਈ ਨਹੀਂ ਉਹਨਾਂ ਦਾਅਵਿਆਂ ਦਾ ਜੋ ਕੀਤੇ ਨੇ। ਤਾਂ ਜੀ ਜੀ ਬਿਲਕੁਲ ਬਿਲਕੁਲ। ਲੋਕ ਸੁਚੱਜੀ ਜਿਹੜੇ ਕੰਮ ਆ ਉਹ ਚਾਹੁੰਦੇ ਨੇ, ਚਲੋ ਸਮਾਂ ਦੇਣਗੇ, ਪਰ ਜਿੰਨਾ ਐਡਾ ਵੱਡਾ ਉਹਨਾਂ ਨੇ ਦਿੱਤਾ ਤੇ ਲੋਕ ਰੱਖਦੇ ਨੇ ਵੀ ਤੁਹਾਡੇ ਤੋਂ ਆਸ ਵੀ ਜਿਹੜੀ ਉਨੀ ਵੱਡੀ ਉਹੀ ਰੱਖਦੇ ਨੇ ਜਿੰਨਾ ਵੱਡਾ ਉਹਨਾਂ ਨੇ ਤੁਹਾਨੂੰ ਸਦਨ 'ਚ ਜਿਹੜਾ ਉਹ ਘੱਲਿਆ ਆ। ਮਿੰਟੂ ਜੀ ਅਗਲੀ ਚਿੰਤਾ ਵਾਲੀ ਗੱਲ ਹੀ ਹੈ, ਇਹ ਖਬਰਾਂ ਕਿਉਂ ਇਹ ਆਮ ਹੋਈ ਜਾਂਦੀਆਂ। ਕਬੱਡੀ ਮੁਕਾਬਲੇ ਦੇ ਵਿੱਚ ਇੱਕ ਵਾਰੀ ਫੇਰ ਗੋਲੀਬਾਰੀ ਆ, ਅਜੇ ਸੰਦੀਪ ਦੀ ਚਿਖਾ ਵਿਚਾਰੀ ਠੰਡੀ ਵੀ ਨਹੀਂ ਹੋਈ ਹੋਣੀ, ਇਹ ਫੇਰ ਇਹ ਗੱਲ ਹੋ ਗਈ ਏਦਾਂ ਦੀ। ਦੇਖੋ ਇੱਥੇ ਤੇ ਕਿਸੇ ਇੱਕ ਖਿਡਾਰੀ ਦੀ ਨਹੀਂ, ਮੇਰੇ ਖਿਆਲ ਦੇ ਨਾਲ ਕਬੱਡੀ ਦੀ ਰੂਹ ਹੀ ਕਲਪਦੀ ਹੋਣੀ ਆ। ਇਹ ਘਟਨਾ ਹੈਗੀ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਬੜਾ ਮਸ਼ਹੂਰ ਕੋਠਾ ਗੁਰੂ, ਤਾਂ ਉੱਥੇ ਘਟਨਾ ਘਟੀ ਹੈ ਜਿੱਥੇ ਇੱਕ ਰੋਜ਼ਾ ਕਬੱਡੀ ਮੁਕਾਬਲਾ ਸੀ। ਉੱਥੇ ਭਾਰ ਤੋਲਣ ਨੂੰ ਲੈ ਕੇ ਲੜਾਈ ਝਗੜਾ ਹੋਇਆ। ਲਾਗਲੇ ਪਿੰਡਾਂ ਦੇ ਮੁੰਡੇ ਸਨ ਤੇ ਉਹਨਾਂ ਨੇ
ਫਾਇਰਿੰਗ ਵਗੈਰਾ ਕਰ ਦਿੱਤੀ, ਉੱਥੇ ਲਲਕਰੇ ਮਾਰੇ ਹੋਣੇ ਆ। ਉਸ ਤੋਂ ਬਾਅਦ ਫਿਰ ਪਿੰਡ ਦੇ ਅੱਗੇ ਤੁਹਾਨੂੰ ਪਤਾ ਜਿੱਡੀ ਮਰਜ਼ੀ ਕੋਈ ਧਾੜ ਚੜ ਕੇ ਆ ਜਾਵੇ, ਪਿੰਡ ਦੇ ਮੂਹਰੇ ਥੋੜੀ ਅੜਦੀ ਹੈ। ਉਹਨਾਂ ਨੇ ਫਿਰ ਉਹ ਮੁੰਡੇ ਢਾਹ ਲਏ ਤੇ ਬਹੁਤ ਬੁਰੀ ਤਰ੍ਹਾਂ ਕੁੱਟੇ, ਉਹ ਦੋਨੇ ਜ਼ਖਮੀ ਨੇ, ਐਂਬੂਲੈਂਸਾਂ 'ਚ ਪਾ ਕੇ ਤੇ ਉਹਨਾਂ ਨੂੰ ਲੈ ਕੇ ਗਏ ਨੇ। ਸੋ ਇਹ ਆ ਕੁੱਲ ਮਿਲਾ ਕੇ ਸਾਰਾ ਮਾਮਲਾ। ਇਸੇ ਹੀ ਏਰੀਏ ਦੇ ਵਿੱਚ ਅੱਗੇ ਗੋਲੀ ਚੱਲੀ ਸੀ ਇੱਕ ਟੂਰਨਾਮੈਂਟ ਦੇ ਦੌਰਾਨ ਤੇ ਇੱਕ ਮੁੰਡਾ ਮਰ ਗਿਆ ਸੀ। 2-4 ਸਾਲ ਪਹਿਲਾਂ ਦੀ ਗੱਲ ਹੋਣੀ ਆ। ਇਸੇ ਹੀ ਇਲਾਕੇ ਦੇ ਵਿੱਚ ਇੱਕ ਹੋਰ ਗੋਲੀ ਚੱਲੀ ਸੀ ਜਿਹਦੇ 'ਚ ਇੱਕ ਬੰਦਾ ਇੰਜਰਡ ਹੋ ਗਿਆ ਸੀਗਾ, ਇਸੇ ਤਰ੍ਹਾਂ ਹੀ ਖੇਡ ਮੁਕਾਬਲੇ 'ਚ। ਮੋਗੇ ਦੇ ਵਿੱਚ ਵੀ ਖਿਡਾਰੀ ਜ਼ਖਮੀ ਹੋ ਗਏ ਸਨ, ਉਦੋਂ ਇੱਕ ਹੌਲਦਾਰ ਨੇ ਫਾਇਰ ਮਾਰਿਆ ਸੀਗਾ, 2 ਖਿਡਾਰੀ, ਉਹ 2016 ਦੀ ਗੱਲ ਆ। ਇਹ ਮੈਂ 19-20 ਦੀਆਂ ਗੱਲਾਂ ਤੁਹਾਨੂੰ ਦੱਸ ਰਿਹਾ ਵਾਂ। ਪਰ ਉਹਨਾਂ ਦਾ ਮਸਲਾ ਮੋਗੇ ਵਾਲਿਆਂ ਦਾ ਰੰਜਿਸ਼ਨ ਸੀਗਾ, ਕੋਈ ਘਰੇਲੂ ਅਫੇਅਰ ਦਾ ਕਹਿ ਲਓ ਕਿ ਮਸਲਾ ਸੀਗਾ। ਉਹਨੂੰ ਇਸ ਚੀਜ਼ ਨਾਲ ਆਪਾਂ ਨਹੀਂ ਜੋੜਦੇ। ਪਰ ਫਿਰ ਜੇ ਤੁਸੀਂ ਦੇਖੋਗੇ ਨੰਗਲ ਅੰਬੀਆਂ ਤੋਂ ਪਹਿਲਾਂ ਉਹ ਮੁੰਡਾ ਇਟਲੀ ਤੋਂ ਖੇਡਣ ਆਇਆ ਸੀ ਦੁਆਬੇ ਦੇ ਵਿੱਚ, ਉਹਦੇ ਤੇ ਵੀ ਫਾਇਰਿੰਗ ਹੋਈ ਟੂਰਨਾਮੈਂਟ ਦੇ ਦੌਰਾਨ ਦੁਆਬੇ 'ਚ ਰਾਤ ਦੇ ਸਮੇਂ। ਫਿਰ ਜੇ ਤੁਸੀਂ ਦੇਖੋਗੇ ਤੇ ਨੰਗਲ ਅੰਬੀਆਂ ਦੇ ਪਿੰਡ ਹੀ ਇੱਕ ਬਹੁਤ ਤਕੜੇ ਖਿਡਾਰੀ ਤੇ ਫਾਇਰਿੰਗ ਹੋਈ ਸੀ। ਸੋ ਗੱਲ ਇਹ ਆ ਕਿ ਕਿੰਨੇ ਟੂਰਨਾਮੈਂਟ ਤੇ ਮੈਂ ਗਿਣਾ ਦਿੱਤੇ ਜਿਹੜੇ ਮੇਰੇ ਪੋਟਿਆਂ ਤੇ ਗਿਣੇ ਹੋਏ ਆ। ਸੋ ਪਹਿਲੀ ਗੱਲ ਤੇ ਇਹ ਆ, ਮੈਂ ਤੇ ਕਬੱਡੀ ਕਮੇਟੀ ਵਾਲਿਆਂ ਨੂੰ ਕਹਿੰਦਾ ਕਿ ਬਾਈ ਜਿਹੜਾ ਤੁਸੀਂ ਆਹ ਪੰਗਾ ਪਾ ਲਿਆ ਨਾ ਡੇ ਨਾਈਟ ਕਬੱਡੀ ਵਾਲਾ, ਇੱਕ ਤੇ ਸਾਨੂੰ ਗਲੈਮਰ ਲੈ ਕੇ ਬਹਿ ਗਿਆ ਵਾ। ਮੈਂ ਖੁਦ ਕੁਝ ਸਾਲ ਕਬੱਡੀ ਖੇਡੀ ਆ, ਸਵੇਰੇ ਮੈਚ ਸ਼ੁਰੂ ਹੁੰਦੇ ਸੀ, ਸ਼ਾਮ ਤੱਕ ਚੱਲਦੇ ਸੀ। ਜੇ ਮੈਚ ਵੱਧ ਜਾਂਦੇ ਤੇ ਉੱਥੇ ਕਹਿੰਦੇ ਕਿ ਸਟੇ ਕਰੋ ਬਾਈ, ਦੂਜੇ ਦਿਨ ਸਵੇਰੇ ਫੇਰ ਸ਼ੁਰੂ ਹੋ ਜਾਣਗੇ। 2 ਰੋਜ਼ਾ ਜਾਂ 3 ਰੋਜ਼ਾ ਟੂਰਨਾਮੈਂਟ ਹੁੰਦਾ ਸੀ। ਪਹਿਲੇ ਦਿਨ ਪਹਿਲੀ ਗੱਲ ਤੇ ਇਹੀ ਹੁੰਦੀ ਕਿ ਪਹਿਲੇ ਦਿਨ ਇੱਕ ਇਵੈਂਟ, ਦੂਜੇ ਦਿਨ ਇੱਕ ਇਵੈਂਟ ਤੇ ਫਾਈਨਲ ਵਾਲੇ ਦਿਨ ਓਪਨ ਹੋ ਜਾਂਦਾ, ਬਸ ਗੱਲ ਖਤਮ ਹੈ। ਆ ਨਵਾਂ ਹੀ ਕੰਮ ਸ਼ੁਰੂ ਹੋ ਗਿਆ, ਫਲੱਡ ਲਾਈਟਾਂ ਲੈਂਦੇ ਆ ਲਾ ਸਾਰੀ ਰਾਤ ਤੇ ਫਿਰ ਉੱਥੇ ਰੱਜ ਲੈਂਦੇ ਨੇ। ਇਹ ਮੈਂ ਤੁਹਾਨੂੰ ਗੱਲ, ਦੇਖੋ ਕਿਸੇ ਨੂੰ ਪਚੇ ਜਾਂ ਨਾ ਪਚੇ ਮਾਫ ਕਰਨਾ, ਨਾ ਪਚੇ ਤੇ ਮੈਨੂੰ ਵਾਪਸ ਕਰ ਦੇਣਾ, ਜੇ ਪਚ ਜਾਵੇ ਤੇ ਠੀਕ ਕੋਲ ਰੱਖ ਲੈਣਾ। ਕਿ ਸਾਡੇ ਪੰਜਾਬੀ ਜਾਂ ਸਾਡੇ ਪਿੰਡੂ ਸਾਡੇ ਹੀ ਭੈਣ ਭਰਾ ਆ, ਸਾਡੇ ਵਿੱਚੋਂ ਹੀ ਆ, ਉਹ ਨਹੀਂ ਹਟਦੇ, ਉੱਥੇ ਫਿਰ ਦਾਰੂ ਵਗੈਰਾ ਪੀ ਲੈਂਦੇ ਨੇ। ਇੱਕ ਤੇ ਇਹ ਕਿ ਝਗੜੇ ਦੇ ਅਸਾਰ ਰਹਿੰਦੇ ਆ, ਦੂਸਰਾ ਇਹ ਕਿ ਲੇਟ ਨਾਈਟ ਜਿਵੇਂ ਦਾ ਕਲਚਰ ਚੱਲਦਾ ਪਿਆ ਸਾਡੇ ਇੱਥੇ, ਕੋਈ ਰਾਹ ਦੇ ਵਿੱਚ ਫਾਇਰਿੰਗ, ਕੋਈ ਫੇਟ। ਆ ਰਾਤੀ ਵਾਲੀਬਾਲ ਦੇ ਸਾਡੇ 2 ਮੁੰਡੇ ਮਰੇ ਨੇ ਟੂਰਨਾਮੈਂਟ ਖੇਡ ਕੇ। ਟੂਰਨਾਮੈਂਟ ਖਤਮ ਹੁੰਦਾ 1-1:30 ਵਜੇ, ਇੱਕ ਤਾਂ ਨੀਂਦਰਾ ਹੁੰਦਾ ਖੇਡ ਕੇ, ਥਕਾਵਟ ਹੁੰਦੀ ਹੈ, ਇੱਕ ਰਸਤੇ ਦੇ ਵਿੱਚ ਪਤਾ ਨਹੀਂ ਕਿੱਧਰੋਂ ਜਾਨਵਰ ਨਿਕਲ ਆਉਣਾ। ਸੋ ਮੈਂ ਤੇ ਅਪੀਲ ਕਰਦਾ ਹੁੰਦਾ ਕਿ ਭਾਈ ਹੱਦ, ਜੇ ਤੁਸੀਂ ਡੇ ਨਾਈਟ ਕਰਨਾ ਵੀ ਆ ਤਾਂ ਦਿਨੇ ਸਟਾਰਟ ਕਰੋ, ਰਾਤ ਨੂੰ 8-9 ਵਜੇ ਇਹਨੂੰ ਖਤਮ ਕਰ ਦਿਓ, ਤਾਂ ਕਿ ਵੇਲੇ ਸਿਰ ਮੁੰਡੇ ਆਪੋ ਆਪਣੇ ਘਰੇ ਜਾਣ। ਆ ਰਾਤ ਵਾਲਾ ਪੰਗਾ ਹੈ ਜਿਹੜਾ, ਇਹ ਬਹੁਤ ਗਲਤ ਚੱਲ ਰਿਹਾ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜਾਂ ਆਪਦਾ ਪ੍ਰਬੰਧ ਪੂਰਾ ਕੀਤਾ ਜਾਵੇ। ਸੋ ਗੱਲ ਇਹੋ ਆ ਕਿ ਸੁਧਾਰ ਕਰਨ ਦੀ ਜ਼ਰੂਰਤ ਆ। ਹੁਣ ਤੁਸੀਂ ਵੇਖੋ ਕਿ ਖਿਡਾਰੀ ਵੀ ਮਰ ਰਹੇ ਆ, ਤੇ ਆ ਜਿਹੜਾ ਹੁਣ ਜਿਸ ਤਰ੍ਹਾਂ ਦਾ ਗੋਲੀ ਕਾਂਡ ਹੋਇਆ, ਜੇ ਮੰਨ ਲਓ ਕਿਸੇ ਦੇ ਆਸੇ-ਪਾਸੇ ਵੇਖਣ ਵਾਲੇ ਦੇ ਬੱਖੀ ਨੂੰ ਪਾੜ ਜਾਂਦੀ ਗੋਲੀ, ਤੇ ਵੇਖਣ ਵਾਲੇ ਵੀ ਦੂਰ ਹੋ ਜਾਣੇ ਆ ਕਬੱਡੀ ਤੋਂ ਹੌਲੀ-ਹੌਲੀ। ਅੱਜ ਦਾ ਕੁਝ ਚੱਲਦਾ ਅੱਗੇ ਤੇ ਮੈਂ ਸੱਚ ਜਾਣਿਓ ਕੁਝ ਦਿਨ ਪਹਿਲਾਂ, ਗੱਲ ਲੰਬੀ ਹੋ ਜਾਣੀ ਅੱਜ ਜੀ, ਮਾਫ ਕਰਨਾ ਤੁਹਾਡਾ ਟਾਈਮ ਥੋੜਾ ਜਿਹਾ ਵੱਧ ਲੈ ਗਿਆ। ਮੈਂ ਨਾ ਤੁਰਿਆ ਜਾਂਦਾ ਸੀ ਕਿਸੇ ਥਾਂ ਨੂੰ, ਤੇ ਮੈਂ ਰਸਤੇ ਦੇ ਵਿੱਚ ਮੈਨੂੰ ਯਾਦ ਆਇਆ ਸਾਡਾ ਸੀਨੀਅਰ ਪਲੇਅਰ ਸੀਗਾ ਤੇ ਮੇਰਾ ਬਹੁਤ ਪ੍ਰੇਮ ਸੀ ਉਹਦੇ ਨਾਲ, ਤੇ ਮੈਂ ਕਿਹਾ ਉਹਦੇ ਪਿੰਡ ਚੋਂ ਗੁਜ਼ਰਨ ਚੱਲੇ ਤੇ ਚਲੋ ਆਪਾਂ ਮਿਲੀ ਚੱਲੀਏ। ਆ ਥੋੜੇ ਦਿਨ ਪਿਛਲੇ ਵੀਕਐਂਡ ਦੀ ਉਹ ਗੱਲ ਆ, ਤੇ ਅਸੀਂ ਟੈਲੀਫੋਨ ਲਾਇਆ ਤੇ ਉਹ ਚਲੋ ਬੜਾ ਖੁਸ਼ ਹੋਇਆ, 20-25 ਸਾਲ ਬਾਅਦ ਅਸੀਂ ਮਿਲੇ। ਤੇ ਸਾਡੇ ਤੋਂ ਵੱਡਾ ਸੀਗਾ, 52 ਸਾਲ ਉਮਰ ਹੈ, ਹਾਲੇ ਵੀ ਖੇਡਦਾ ਤੇ ਹਾਲੇ ਵੀ ਫਿਟਨੈਸ ਉਹਦੀ ਮੇਰੇ ਵਰਗੀ ਆ। ਮੈਂ ਹਾਲਾਂਕਿ ਉਹਦੇ 7-8 ਸਾਲ ਛੋਟਾ ਹੁੰਦਾ। ਉਸ ਬੰਦੇ ਨੂੰ ਮੈਂ ਪੁੱਛਿਆ ਕਿ ਤੇਰਾ ਕਾਕਾ ਕਿੱਥੇ ਆ? ਸੁਣੀ ਜਾਇਓ, ਜਿਹੜਾ ਕਿ ਸਟਾਰ ਪਲੇਅਰ ਹੈ, ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਵੱਡਾ ਪਲੇਅਰ ਹੈ, ਇੱਕ ਜਨਰੇਸ਼ਨ ਦਾ ਪਲੇਅਰ ਹੈ। ਤਾਂ ਮੈਂ ਉਹਨੂੰ ਪੁੱਛਿਆ ਕਿ ਕਾਕਾ ਕਿੱਥੇ, ਚਲੋ ਮਿਲ ਲਈਏ ਕਾਕੇ ਨੂੰ, ਪਿਆਰ ਦੇ ਲਈਏ, ਗੱਲਾਂ ਕਰ ਲਈਏ। ਉਹ ਕਹਿੰਦਾ ਕਾਕਾ ਮੇਰਾ ਆਇਲਸ ਕਰਨ ਗਿਆ ਚੰਡੀਗੜ੍ਹ। ਮੈਂ ਕਿਹਾ ਤੇਰਾ ਭਲਾ ਹੋ ਜੇ ਤੇਰਾ, ਤੇ ਕਾਕੇ ਨੂੰ ਕੌਡੀ ਚ ਨਹੀਂ ਪਾਇਆ? ਉਹ ਅੱਗੋਂ ਹੱਥ ਜੋੜ ਕੇ ਗਲ ਪਾ ਆਇਆ, ਕਹਿੰਦਾ ਹਾਂ ਗੱਲ ਨਾ ਕਹਿ। ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਆਪਦੇ ਜਿਗਰ ਦੇ ਟੋਟੇ ਨੂੰ ਆਪਣੀ ਮਾਂ ਨਾਲੋਂ ਤੋੜਿਆ, ਕਹਿ ਲੋ ਕਿ ਕਬੱਡੀ ਨਾਲੋਂ ਤੋੜਿਆ। ਮੈਨੂੰ ਇੱਥੋਂ ਤੱਕ ਕਹਿਤਾ ਕਿ ਲਾਗਲੇ ਪਿੰਡ ਮੈਂ ਜਦੋਂ ਕਿਤੇ ਖੇਡਣ ਜਾਵਾਂ ਮੇਰੇ ਮਗਰ ਨਹੀਂ ਆਉਣਾ, ਮੈਨੂੰ ਕੌਡੀ ਚ ਨਹੀਂ ਪਾਉਣਾ ਚਾਹੁੰਦਾ। ਜੋ ਮੈਂ ਅੱਜ ਦੇ ਮੁੰਡਿਆਂ ਨੂੰ ਵੇਖ ਰਿਹਾ ਕੌਡੀ ਦੇ ਵਿੱਚ, ਉਹ ਅਜੇ ਵੀ ਖੇਡਦਾ ਹੈ ਨਾ, 45 ਸਾਲ ਵਾਲਿਆਂ ਤੋਂ ਉੱਤੇ ਸ਼ਾਇਦ ਉਹ ਇਵੈਂਟ ਹੈ ਕੋਈ, ਉਹ ਖੇਡਦਾ ਹੈ। ਸੱਚ ਜਾਣਿਓ ਮੈਂ ਭਾਵੁਕ ਹੋ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਲਵਾਨ ਜੀ ਮੈਂ ਤੇ ਬੜੀ ਦੂਰ ਆ ਕਬੱਡੀ ਤੋਂ ਹਨ, ਪਿਛਲੇ 20-25 ਸਾਲ ਤੋਂ, ਪਰ ਆਹ ਕਬੱਡੀ, ਉਹਨੇ ਕਿਹਾ ਕਿ ਮੈਂ ਤੇ 3 ਪੀੜ੍ਹੀਆਂ ਨਾਲ ਕਬੱਡੀ ਖੇਡ ਲਈ ਯਾਰ, ਪਰ ਆਹ ਜਿਹੜੀ ਪੀੜ੍ਹੀ ਦੀ ਕਬੱਡੀ ਹੈ ਨਾ,
मैं रोजी रोटी ਲਈ ਖੇਡਦਾ ਜ਼ਰੂਰ ਆ, ਪਰ ਬੱਚੇ ਆਪਦੇ ਨੂੰ ਮੈਂ ਹੱਥ ਜੋੜਿਆ ਕਿ ਬੱਚੇ ਇਸ ਰਾਹ ਨਹੀਂ ਜਾਣਾ, ਆਇਲਸ ਕਰ ਤੇ ਨਿਕਲ ਜਾ ਅਮਰੀਕਾ ਕੈਨੇਡਾ। ਤੁਸੀਂ ਆ ਦੇਖੋ ਕਿ ਜਿਸ ਬੰਦੇ ਨੇ 35-40 ਸਾਲ ਕਬੱਡੀ ਨੂੰ ਦਿੱਤੇ ਨੇ, 35-40 ਸਾਲ ਆਪਣੇ ਸਰੀਰ ਨੂੰ ਦਿੱਤੇ, ਉਹ ਆਪਣੇ ਬੱਚੇ ਨੂੰ ਇਹ ਗੁਣ ਨਹੀਂ ਦੇ ਰਿਹਾ ਕਿ ਕਬੱਡੀ ਖੇਡ। तो मैं ता कह रहा कि जे कबड्डी ना संभाली ते कबड्डी ਉਂਝ ਹੀ ਸੰਭਲ ਜਾਣੀ। ਜੀ ਜੀ ਬਿਲਕੁਲ, ਟੂਰਨਾਮੈਂਟਾਂ ਦੇ ਨਾਮ ਰਹਿ ਜਾਣੇ ਆ, ਗੱਲਾਂ ਰਹਿ ਜਾਣੀਆਂ ਆ, ਅੰਦਰ ਖੋਖਲਾ ਜਿਹੜਾ ਉਹ ਕੰਮ ਹੋਈ ਜਾਣਾ। ਇਹ ਕੰਮ ਬਹੁਤ ਖਰਾਬ ਹੋਈ ਜਾ ਰਿਹਾ। ਤੇ ਸਰੋਤਿਆਂ ਨੂੰ ਫਿਰ ਇੱਕ ਵਾਰੀ ਆਪਾਂ ਯਾਦ ਦਿਵਾਉਂਦੇ ਜਾਈਏ, ਕੱਲ੍ਹ ਤੋਂ 1 ਤਰੀਕ ਤੋਂ ਜਿਹੜਾ ਪ੍ਰੋਗਰਾਮ ਆਪਾਂ ਹੁਣ ਚੱਲ ਰਿਹਾ ਹੈਗਾ ਖਬਰ ਤੇ ਨਜ਼ਰ, ਇਹ ਜਿਹੜਾ 8:30 ਵਜੇ ਸ਼ੁਰੂ ਹੁੰਦਾ ਹੈ, ਇਹ 8:30 ਵਜੇ ਦੀ ਥਾਂ ਤੇ 8 ਵਜੇ ਸ਼ੁਰੂ ਹੋਇਆ ਕਰੇਗਾ। ਸੋ ਇਹ ਜਿਹੜਾ ਟਾਈਮ ਨੋਟ ਆ ਉਹ ਜ਼ਰੂਰ ਕਰ ਲਓ, ਟਾਈਮ ਚੇਂਜ ਜਿਹੜਾ ਹੋਇਆ ਹੈ ਉਸ ਨੂੰ ਨੋਟ ਕਰੋ। ਕੱਲ੍ਹ ਤੋਂ ਹੋਰ ਪ੍ਰੋਗਰਾਮਾਂ ਦੇ ਸਮੇਂ ਵੀ ਜਿਹੜੇ ਤਬਦੀਲ ਕੀਤੇ ਗਏ ਨੇ। ਨਜ਼ਰੀਆ ਜਿਹੜਾ 2 ਵਜੇ ਦੀ ਥਾਂ ਤੇ ਉਹ ਜਿਹੜਾ 11 ਤੋਂ 1 ਵਜੇ ਦੇ ਵਿੱਚ ਹੋਇਆ ਕਰੂਗਾ। ਕੁਝ ਗੱਲਾਂ ਕੁਝ ਗੀਤ 1 ਤੋਂ 3 ਵਜੇ ਤੱਕ ਤੇ 3 ਤੋਂ 4 ਵਜੇ ਤੱਕ ਇੱਕ ਨਵਾਂ ਟਾਕ ਸ਼ੋਅ ਜਿਹੜਾ ਆ ਉਹ ਸ਼ੁਰੂ ਕੀਤਾ ਜਾ ਰਿਹਾ ਹੈ। ਵੱਖ-ਵੱਖ ਚਲੰਤ ਮਾਮਲਿਆਂ ਦੇ ਉੱਤੇ, ਮੁੱਦਿਆਂ ਦੇ ਉੱਤੇ ਤੁਹਾਡੀ ਜਿਹੜੇ ਨਾਲ ਉਸ ਪ੍ਰੋਗਰਾਮ 'ਚ ਗੱਲਬਾਤ ਹੋਵੇਗੀ। ਬਾਕੀ ਦੇ ਪ੍ਰੋਗਰਾਮਾਂ ਦੇ ਸਮੇਂ ਜਿਹੜੇ ਉਹ ਸੇਮ ਰਹਿਣਗੇ। ਸੋ ਮਿੰਟੂ ਹੁਣਾਂ ਵਾਲਾ ਜਿਹੜਾ ਪ੍ਰੋਗਰਾਮ ਆ ਇਹ ਸਵੇਰੇ ਹੁਣ ਕੈਲੀਫੋਰਨੀਆ ਟਾਈਮ ਦੇ ਮੁਤਾਬਕ 8 ਵਜੇ ਜਿਹੜਾ ਆ ਉਹ ਸ਼ੁਰੂ ਹੋਇਆ ਕਰੇਗਾ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਨਾਗਾਲੈਂਡ, ਅਸਾਮ ਤੇ ਮਣੀਪੁਰ ਦੇ ਇਲਾਕਿਆਂ ਦੇ ਵਿੱਚੋਂ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਆ ਉਹ ਹਟੇਗਾ। ਹਾਂਜੀ ਦੇਖੋ, ਟਵੀਟ ਕੀਤਾ ਅਮਿਤ ਸ਼ਾਹ ਹੋਰਾਂ ਨੇ, ਟਵੀਟ ਕੀਤਾ ਤੇ ਜਾਣਕਾਰੀ ਦਿੱਤੀ ਹੈ ਕਿ ਕੁਛ ਮਤਲਬ ਕਿ ਜਿਹੜੇ ਗੜਬੜ ਵਾਲੇ ਖੇਤਰ ਆ ਉਹਨਾਂ ਦੇ ਵਿੱਚੋਂ ਅਫਸਪਾ ਜਿਹੜਾ ਉਹ ਘਟਾਇਆ ਜਾ ਰਿਹਾ, ਮਤਲਬ ਕਿ ਕੁਛ ਏਰੀਆ ਦੇ ਵਿੱਚੋਂ ਇਹ ਹਟੇਗਾ। ਮਤਲਬ ਨਾਗਾਲੈਂਡ, ਅਸਮ, ਮਣੀਪੁਰ ਇਹਨਾਂ ਇਲਾਕਿਆਂ ਤੋਂ ਇਹ ਅਫਸਪਾ ਜਿਹੜਾ ਹਟੇਗਾ। ਤੁਹਾਨੂੰ ਯਾਦ ਹੋਏਗਾ ਕਿ ਅਫਸਪਾ ਨੂੰ ਹਟਾਉਣ ਵਾਸਤੇ ਹੀ ਇਰੋਮ ਸ਼ਰਮੀਲਾ ਨੇ ਬਹੁਤ ਲੰਬਾ ਸੰਘਰਸ਼ ਕੀਤਾ ਸੀ, ਪਰ ਲੋਕਾਂ ਨੇ ਉਹਦਾ ਮੁੱਲ ਕੀ ਪਾਇਆ ਸੀਗਾ, 91 ਕੇ 92 ਵੋਟਾਂ ਪਈਆਂ ਸਨ। ਸੋ ਇਹ ਸਾਰਿਆਂ ਨੂੰ ਯਾਦ ਹੋਏਗਾ। ਅਫਸਪਾ ਕੀ ਹੈ, ਸਮਾਂ ਮੈਂ ਕੁਛ ਅੱਜ ਜ਼ਿਆਦਾ ਹੀ ਤੁਹਾਡਾ ਬਰਬਾਦ ਕਰ ਦਿੱਤਾ ਆ, ਮਾਫੀ ਚਾਹੁੰਦਾ, ਪਰ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਅਫਸਪਾ ਇੱਕ ਐਸਾ ਕਾਨੂੰਨ ਹੈ ਜਿਹੜੇ ਅੰਗਰੇਜ਼ ਲੈ ਕੇ ਆਏ ਸਨ, ਗੋਰੇ ਲੈ ਕੇ ਆਏ ਸਨ, ਪਰ ਇਸ ਨੂੰ ਨਹਿਰੂ ਨੇ ਵੀ ਜਾਰੀ ਰੱਖਿਆ। ਉਸ ਤੋਂ ਬਾਅਦ ਇਹ ਪੰਜਾਬ 'ਚ ਵੀ ਲੱਗਾ ਰਿਹਾ ਹੈ। ਆਪਣੇ ਪੁਰਾਣੇ ਜਿਹੜੇ ਹੈਗੇ ਨੇ ਕਾਨੂੰਨਾਂ ਤੋਂ ਜਾਣੂ, ਉਹਨਾਂ ਨੂੰ ਪਤਾ ਹੋਏਗਾ ਕਿ ਅਫਸਪਾ ਪੰਜਾਬ 'ਚ ਵੀ ਲੱਗਾ ਰਿਹਾ, ਔਰ ਸਭ ਤੋਂ ਪਹਿਲਾਂ ਪੰਜਾਬ 'ਚੋਂ ਹੀ ਹਟਿਆ ਸੀਗਾ। ਬਾਕੀ ਸੂਬਿਆਂ ਦੇ ਵਿੱਚ ਜਿਉਂਦਾ ਤਿਉਂ ਹੀ ਆ। ਤਾਂ ਇਹਦੇ 'ਚ ਕੀ ਹੁੰਦਾ ਕਿ ਇੱਕ ਤਰ੍ਹਾਂ ਨਾਲ ਪਾਵਰ ਨਹੀਂ ਕਹਿ ਲਓ ਕਿ ਆਰਮੀ ਨੂੰ ਜਾਂ ਫੋਰਸਿਸ ਨੂੰ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਪਰ ਪਾਵਰ ਹੀ ਮਿਲ ਜਾਂਦੀ ਹੈ। ਉਹਦੇ 'ਚ ਕੀ ਆ ਕਿ ਸ਼ੱਕ ਦੇ ਆਧਾਰ ਤੇ ਗੋਲੀ ਚਲਾ ਸਕਦੇ ਆ, ਤਲਾਸ਼ੀ ਲੈ ਸਕਦੇ ਆ, ਛਾਪੇਮਾਰੀ ਕਰ ਸਕਦੇ ਆ, ਇੱਥੋਂ ਤੱਕ ਕਿ ਇਹਨਾਂ ਤੇ ਮੁਕੱਦਮਾ ਤਾਂ ਪੁਲਿਸ ਦਰਜ ਕਰ ਸਕਦੀ ਹੈ, ਪਰ ਕੋਰਟ ਦੇ ਵਿੱਚ ਕੇਸ ਨਹੀਂ ਚੱਲ ਸਕਦਾ। ਤੁਸੀਂ ਦੇਖੋ ਕਿ ਕਿੰਨੀ ਪਾਵਰ ਹੈ ਆਰਮਡ ਫੋਰਸਿਸ ਕੋਲ। ਸੋ ਇਸ ਕਰਕੇ ਇਹ ਹਮੇਸ਼ਾ ਵਿਵਾਦ ਦਾ ਵਿਸ਼ਾ ਰਿਹਾ। ਪਰ ਜਿਹੜੇ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਦੇ ਹੁੰਦੇ ਆ, ਫੋਰਸਿਸ ਦਾ ਹਿੱਸਾ ਹੁੰਦੇ ਆ, ਉਹ ਕਹਿੰਦੇ ਕਿ ਨਹੀਂ, ਇਹਦੇ ਤੋਂ ਬਗੈਰ ਅੱਤਵਾਦ ਦੇ ਨਾਲ ਨਹੀਂ ਨਜਿੱਠਿਆ ਜਾ ਸਕਦਾ। ਪਰ ਕੁਝ ਥਾਵਾਂ ਤੇ ਆਪ ਹੀ ਅੱਤਵਾਦ ਬਣ ਜਾਂਦਾ ਹੈ। ਹੁਣ ਜਿਵੇਂ ਆਪਾਂ ਦੇਖੀਏ, ਪਿਛਲੇ ਦਿਨੀ ਕੀ ਹੋਇਆ ਸੀਗਾ ਕਿ ਨਾਗਾਲੈਂਡ ਦੇ ਵਿੱਚ ਮੇਰੇ ਖਿਆਲ ਦੇ ਨਾਲ ਘਟਨਾ ਘਟੀ ਸੀਗੀ, ਜਿਹਦੇ ਵਿੱਚ 14 ਨਿਰਦੋਸ਼ ਬੰਦਿਆਂ ਨੂੰ ਮਾਰ ਦਿੱਤਾ ਗਿਆ ਸੀ। ਇਹ ਕਹਿੰਦੇ ਗਲਤੀ, ਪਰ ਮੈਂ ਕਹਿੰਦਾ ਕਿ ਇਹ ਗਲਤੀ ਆਪਾਂ ਕਿਵੇਂ ਜੱਜ ਕਰ ਸਕਦੇ ਹਾਂ? ਵੀ ਸ਼ੁਰੂ 'ਚ ਅਸੀਂ ਨਿਊਜ਼ ਐਂਕਰ ਜਿਹੜੇ ਆ ਉਹ ਸਟੂਡੀਓ 'ਚ ਬੈਠ ਕੇ ਕਿਵੇਂ ਤੈਅ ਕਰ ਸਕਦੇ ਆ ਕਿ ਆਰਮੀ ਤੋਂ ਗਲਤੀ ਹੋ ਗਈ ਹੈ? ਇੱਕ ਸਟੇਟਮੈਂਟ ਦੇ ਜ਼ਰੀਏ, ਜਦੋਂ ਕੋਈ ਜਾਂਚ ਪੜਤਾਲ ਹੀ ਨਹੀਂ ਹੋਈ। ਇਹ ਕਿਹੜੀ ਗਲਤੀ ਹੁੰਦੀ ਹੈ ਕਿ ਤੁਸੀਂ ਆਪਣੇ ਸਿਵਿਲੀਅਨ ਹੀ ਮਾਰ ਕੇ ਨਾਲ ਦੀ ਨਾਲ ਕਹਿ ਦਿਓ ਕਿ ਗਲਤੀ ਹੋ ਗਈ? ਖੈਰ ਉਹ ਤਾਂ ਚਲੋ ਮਸਲਾ ਜਿਹੜਾ ਉਹ ਇਨਕੁਆਇਰੀ ਦਾ ਚੱਲੀ ਜਾਂਦਾ ਆ। ਇਹਦੇ 'ਚ ਕੀ ਹੁੰਦਾ ਕਿ ਕੇਂਦਰ ਦੇ ਹੱਥ ਤਾਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ, ਜੇ ਉਹ ਚਾਹਵੇ ਤੇ ਕੇਸ ਚਲਵਾ ਵੀ ਸਕਦੀ ਹੈ। ਪਰ ਕੇਂਦਰ ਨੇ ਤਾਂ ਉਹ ਸਾਰਾ ਕੁਝ ਕਰਵਾਇਆ ਹੁੰਦਾ, ਕੇਂਦਰ ਨੇ ਹੀ ਤਾਂ ਉਹ ਸਾਰਾ ਕੁਝ ਮਤਲਬ ਕਿ ਕਾਨੂੰਨ ਦੇ ਰੂਪ 'ਚ ਲਾਗੂ ਕੀਤਾ ਹੁੰਦਾ, ਉਹਨਾਂ ਨੇ ਕੀ ਕਰਨਾ। ਸੋ ਐਸਾ ਹੈ ਕਿ ਕੁਝ ਥਾਵਾਂ ਤੇ ਇਹਦੀ ਰਾਹਤ ਜਿਹੜੀ ਆ ਉਹ ਦਿੱਤੀ ਗਈ ਆ, ਪਰ ਕਸ਼ਮੀਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਹਾਲੇ ਜਾਰੀ ਰਹੇਗਾ। ਉੱਥੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਪੋਸੀਬਿਲਿਟੀ ਲੱਗਦੀ ਹੈ, ਪਰ ਕੁਝ ਏਰੀਆ ਦੇ ਵਿੱਚ ਇਹ ਹਟਿਆ ਤੇ ਇਹ ਇੱਕ ਇਤਿਹਾਸਿਕ ਫੈਸਲਾ ਕਿਹਾ ਜਾ ਸਕਦਾ ਹੈ। ਪਰ ਹਾਲੇ ਵੀ ਕੁਝ ਲੋਕ ਵਕਾਲਤ ਕਰਦੇ ਆ ਕਿ ਢਿੱਲ ਨਹੀਂ ਕਰਨੀ ਚਾਹੀਦੀ, ਸਖਤੀ ਰੱਖਣੀ ਚਾਹੀਦੀ ਹੈ, ਗੜਬੜ ਹੋ ਸਕਦੀ ਜੀ। ਤੇ ਮਿੰਟੂ ਜੀ, ਪਿੱਛੇ ਦੇ ਕੋਈ ਹੋਰ ਵੀ ਹੋ ਸਕਦਾ ਵੀ, ਕੋਈ ਹੋਰ ਸੋਚ ਵੀ ਹੋ ਸਕਦੀ ਇਹਨੂੰ ਹਟਾ ਕੇ? ਕੀ ਜਿਹੜਾ ਉਹ ਭਾਜਪਾ ਵਾਲੇ ਸੋਚ ਰਹੇ ਹੋਣਗੇ ਵੀ ਕਿਸ ਤਰੀਕੇ ਦੇ ਨਾਲ ਉੱਥੇ ਆਇਆ ਜਾਵੇ? ਕੀ ਇਹਦੇ ਪਿੱਛੇ ਸੋਚ ਆ ਜਾਂ ਇਹ ਲੋਕਾਂ ਦੇ ਦਬਾਅ ਕਰਕੇ? ਨਹੀਂ, ਨਾਰਥ ਈਸਟ ਦੇ ਵਿੱਚ ਤੇ ਕੁਝ ਸੂਬਿਆਂ 'ਚ ਹੈਗੇ ਹੀ ਨੇ ਨਾ। ਜੇ ਆਪਾਂ ਦੇਖੀਏ ਮਨੀਪੁਰ ਦੇ ਵਿੱਚ ਹੈਗੇ ਨੇ,
ਅਸਮ ਦੇ ਵਿੱਚ ਇਹ ਹੈਗੇ ਨੇ ਤਕਰੀਬਨ ਲਾ ਲਓ ਕਿ ਇਹ ਉਧਰ ਨਾਰਥ ਈਸਟ ਦੇ ਵਿੱਚ ਪਹੁੰਚੇ ਹੋਏ ਨੇ ਤਕਰੀਬਨ, ਜੇ ਆਪਾਂ ਦੇਖੀਏ ਕੁਛ ਕੁ ਸਟੇਟ ਨੂੰ ਛੱਡ ਕੇ ਇੱਕ ਦੁੱਕਾ ਸਟੇਟ ਹੋਏਗਾ, ਤਾਂ ਬਾਕੀ ਤਾਂ ਉੱਥੇ ਸਭ ਕੁਛ ਹੈ। ਪਰ ਹਮੇਸ਼ਾ ਇਸ ਤਰ੍ਹਾਂ ਦੇ ਇਹ ਐਕਸਪੈਰੀਮੈਂਟ ਉਧਰ ਕਰਦੇ ਰਹਿੰਦੇ ਆ, ਕਿਉਂਕਿ ਉੱਥੇ ਤੁਹਾਨੂੰ ਪਤਾ ਕ੍ਰਿਸਚਨਾਂ ਦੀ ਵੀ ਆਬਾਦੀ ਬਹੁਤ ਜ਼ਿਆਦਾ ਹੈ, ਕ੍ਰਿਸਚਨਾਂ ਦੀ ਵੀ ਆਬਾਦੀ ਬਹੁਤ ਜ਼ਿਆਦਾ, ਸੋ ਉੱਥੋਂ ਦਾ ਕਲਚਰ ਵੀ ਇੱਕ ਵੱਖਰੀ ਕਿਸਮ ਦਾ ਕਰਵਟ ਲੈਂਦਾ, ਕਦੇ ਸਮਝੌਤਾ ਕਰ ਲੈਂਦੇ ਨੇ ਕੁਛ ਬਾਗੀ ਧਿਰਾਂ ਨਾਲ ਵੀ। ਤੁਹਾਨੂੰ ਯਾਦ ਹੋਏਗਾ ਜਦੋਂ ਇਹ ਪਹਿਲੀ ਟਰਮ ਦੇ ਵਿੱਚ ਆਏ ਸਨ ਤੇ ਇਹਨਾਂ ਨੇ ਗੱਲਬਾਤ ਵੀ ਕੀਤੀ ਸੀ ਔਨ ਦਾ ਟੇਬਲ। ਸੋ ਇਸ ਕਰਕੇ ਐਕਸਪੈਰੀਮੈਂਟ ਕਰਦੇ ਰਹਿੰਦੇ ਆ। ਪਰ ਜੇ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾ ਸਕਦੇ ਜਾਂ ਰਾਈਟਾਂ ਦਿੱਤੀਆਂ ਜਾ ਸਕਦੀਆਂ, ਤਾਂ ਮੇਰੇ ਖਿਆਲ ਦੇ ਨਾਲ ਕਸ਼ਮੀਰ ਵੱਲ ਵੀ ਵਧਣਾ ਚਾਹੀਦਾ ਕਿ ਉੱਥੇ ਵੀ ਪੀਸ ਹੋਵੇ ਭਾਈ, ਜੋ ਵੀ ਉੱਥੇ ਕੀਤਾ ਜਾ ਸਕਦਾ। ਸੋ ਅਪਸਪਾ ਮੈਂ ਸਮਝਦਾ ਕਿ ਬਹੁਤ ਗਾਂ ਦਾ ਕਾਨੂੰਨ ਹੈ, ਬਹੁਤ ਗਾਂ ਦਾ ਕਾਨੂੰਨ। ਕਿਉਂਕਿ ਇਹਦੇ ਤੇ ਟਿੱਪਣੀਆਂ, ਅਦਾਲਤੀ ਟਿੱਪਣੀਆਂ ਵੀ ਹੋ ਚੁੱਕੀਆਂ ਨੇ ਕਿ ਮਤਲਬ ਕਿ ਇੱਕ ਕਾਨੂੰਨ ਆਪਣੇ ਸਿਵਿਲੀਅਨ ਦੇ ਨਾਲ ਐਸਾ ਸਲੂਕ ਕਰੇ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਦੁਸ਼ਮਣ ਦੀ ਤਰ੍ਹਾਂ ਟ੍ਰੀਟ ਕਰੇ, ਐਸਾ ਨਹੀਂ ਹੋ ਸਕਦਾ। ਸੋ ਇਹ ਕਾਨੂੰਨ ਆਪਣੇ ਆਪ ਦੇ ਵਿੱਚ ਬਹੁਤ ਕਰੜਾ ਕਾਨੂੰਨ ਹੈ। ਮੇਰਾ ਮੰਨਣਾ ਇਨਸਰਜੈਂਸੀ ਨਾਲ ਨਜਿੱਠਣਾ ਚਲੋ ਉਹ ਵੀ ਸਖਤੀ ਦਾ ਹੈ ਪਾਰਟ, ਪਰੰਤੂ ਇਹ ਇਸ ਤਰ੍ਹਾਂ ਹੈ ਕਿ ਕਵਰਤੋਂ ਦੀ ਇੱਥੇ ਗੁੰਜਾਇਸ਼ ਜ਼ਿਆਦਾ ਰਹਿੰਦੀ ਹੈ, ਜਿਸ ਕਰਕੇ ਮਸਲਾ ਖਰਾਬ ਹੋ ਵਾਰੰਟਲੈਸ ਪ੍ਰੋਪਰਟੀ ਸਰਚੇਜ਼, ਵਾਰੰਟਲੈਸ ਬਹੁਤ ਅਰੈਸਟ, ਕੁਛ ਹੈ ਜੀ। ਬਹੁਤ ਕੁਛ ਇਸ ਚੀਜ਼ ਦੇ ਵਿੱਚ ਹੈਗਾ। 500 ਹਫ਼ਤੇ ਰਹੀ ਸੀ ਜੀ ਇਹ ਭੁੱਖ ਹੜਤਾਲ ਤੇ। ਨੱਕ ਦੇ ਵਿੱਚ ਸਰਕਾਰ ਨੇ ਹਿਰਾਸਤ 'ਚ ਲੈ ਕੇ ਤੇ ਨੱਕ ਥਾਣੀ ਇਹਨੂੰ ਜੀ ਫੀਡ ਕਰਦੇ ਸੀਗੇ 500 ਹਫ਼ਤੇ ਲਈ। ਸੋ ਸ਼ੁਕਰੀਆ ਮਿੰਟੂ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ ਅੱਧਾ ਘੰਟਾ ਜਲਦੀ, ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ, ਧੰਨਵਾਦ ਜੀ, ਸਭ ਨੂੰ ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਤੇ ਸਰੋਤਿਓ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।